ਤੁਹਾਨੂੰ ਦੋ ਅਜਿਹੀਆਂ ਲੋਕੇਸ਼ਨ ਦਿਖਾਵਾਂਗੇ। ਇੱਕ ਥਾਂ ਦੇ ਉੱਤੇ ਖੇਤ ਜਿੱਥੇ ਸਬਜ਼ੀਆਂ ਜਿਹੜੀਆਂ ਉਹ ਉਗਾਈਆਂ ਜਾਂਦੀਆਂ, ਖੁਦ ਤਿਆਰ ਕੀਤੀਆਂ ਜਾਂਦੀਆਂ ਤੇ ਨਾਲ ਦੇ ਨਾਲ ਕਿੱਦਾਂ ਉਹਨਾਂ ਨੂੰ ਪੈਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ 'ਚ ਲੈ ਕੇ ਜਾਵਾਂਗੇ ਉਹਨਾਂ ਦੇ ਹੀ ਰੈਸਟੋਰੈਂਟ ਦੇ ਵਿੱਚ, ਉਹਨਾਂ ਦੇ ਹੀ ਗਰੋਸਰੀ ਸਟੋਰ ਦੇ ਵਿੱਚ, ਜਿੱਥੇ ਕਿ ਤੁਹਾਨੂੰ ਉਹ ਤਾਜ਼ਾ ਸਬਜ਼ੀਆਂ ਜਿਹੜੀਆਂ ਉਹ ਮਿਲਦੀਆਂ ਆ। ਸਾਰੀਆਂ ਸਬਜ਼ੀਆਂ ਆਪਾਂ ਆਪਣੀਆਂ ਹੀ ਲਾਉਨੇ ਆ। ਠੀਕ ਹੈ ਜੀ। ਤੇ ਸਾਡਾ ਫੋਕਸ ਇਹੋ ਹੀ ਹੁੰਦਾ ਕਿ ਸਾਰਿਆਂ ਨੂੰ ਆਪਣੀ ਸਬਜ਼ੀ ਜਿਹੜੀ ਆ ਉਹ ਚੀਪ ਪ੍ਰਾਈਸ ਤੇ ਦਿੱਤੀ ਜਾਵੇ ਤੇ ਤਾਜ਼ੀ ਹੋਵੇ। ਗੁਰੂ ਸਾਹਿਬ ਦੀ ਕਿਰਪਾ ਜੀ, ਪਰ ਹਜੇ ਹੌਲੀ ਹੌਲੀ ਸਿੱਖ ਰਹੇ ਆ ਇਹ ਦੁਕਾਨਦਾਰੀ ਕਿਵੇਂ ਕਰਨੀ ਹੈ। ਖੇਤੀ ਵਾਲੇ ਬੰਦਿਆਂ ਨੂੰ ਥੋੜਾ ਜਿਹਾ ਡਿਫਿਕਲਟ ਲੱਗਦਾ। ਚਲੋ ਹੁਣ ਤੁਹਾਨੂੰ ਆਪਾਂ ਰੈਸਟੋਰੈਂਟ ਦੇ ਵਿੱਚ ਰੁਕੋ ਭਾਈ, ਪਹਿਲਾਂ ਫਰੈਸ਼ ਜੂਸ ਪੀਓ। ਉਹ ਕੀ ਬਾਤ ਹੈ, ਗੰਨੇ ਦਾ ਜੂਸ ਆ। ਆਪ ਬਣਾਇਆ? ਹੁਣੇ ਬਣਾਇਆ ਜੀ ਹਾਂ, ਹੁਣੇ ਫਰੈਸ਼ ਬਣਾਏ ਵੀਰੇ। ਤੇ ਗੰਨੇ ਕਿੱਥੋਂ ਲਿਆਂਦੇ ਸੀਗੇ? ਗੰਨੇ ਆਪਣੇ ਖੇਤ ਚੋਂ, ਇੱਥੋਂ ਹੀ ਲੋਕਲੀ। ਖਾਸੀਅਤ ਇਹਨਾਂ ਦੀ ਇਹ ਆ, ਇਹ ਖੁਦ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਉਗਾ ਕੇ ਇੱਥੇ ਇਹਨਾਂ ਦੇ ਫਰੈਸ਼ਨੋ 'ਚ ਖੇਤ ਆ, ਇੱਥੋਂ ਹੀ ਉਗਾਉਂਦੇ ਨੇ ਤੇ ਇੱਥੇ ਹੀ ਆ ਕੇ ਵੇਚਦੇ ਨੇ। ਤੁਸੀਂ ਦੇਖ ਸਕਦੇ ਆ ਭਾਂਤ ਦੀਆਂ ਜਿਹੜੀਆਂ ਸਬਜ਼ੀਆਂ ਆ, ਫਰੂਟ ਆ, ਉਹ ਤੁਹਾਨੂੰ ਜਿਹੜਾ ਉਹ ਇੱਥੋਂ मिलूगा। यहाँ फर्स्ट क्लास खाना मिलता है। क्या अच्छा है सबसे? यहाँ मेरे को पसंद है, आलू पराठे खाता हूँ सुबह। अगर दोपहर को आता हूँ तो फिर गोट करी और नान। ਜਿਹੜੀ ਅਕਸਰ ਕਹਿ ਦਿੰਦੇ ਵੀ ਗਲੀ ਸੜੀ ਆ, ਜਿਹੜੀ ਆਪਦੇ ਘਰਦਿਆਂ ਨੂੰ ਨਹੀਂ ਖਵਾ ਸਕਦੇ, ਆਪ ਨਹੀਂ ਖਾ ਸਕਦੇ, ਉਹ ਦੂਜਿਆਂ ਨੂੰ ਨਹੀਂ ਖਵਾ ਸਕਦੇ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਤੁਹਾਨੂੰ ਦੋ ਅਜਿਹੀਆਂ ਲੋਕੇਸ਼ਨ ਦਿਖਾਵਾਂਗੇ ਜਿੱਥੇ ਇੱਕ ਥਾਂ ਦੇ ਉੱਤੇ ਖੇਤ ਜਿੱਥੇ ਸਬਜ਼ੀਆਂ ਜਿਹੜੀਆਂ ਉਹ ਉਗਾਈਆਂ ਜਾਂਦੀਆਂ, ਖੁਦ ਤਿਆਰ ਕੀਤੀਆਂ ਜਾਂਦੀਆਂ, ਕਾਸ਼ਤ ਕਿੱਦਾਂ ਹੋ ਰਹੀ ਆ ਤੇ ਨਾਲ ਦੇ ਨਾਲ ਕਿੱਦਾਂ ਉਹਨਾਂ ਨੂੰ ਪੈਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ 'ਚ ਲੈ ਕੇ ਜਾਵਾਂਗੇ ਉਹਨਾਂ ਦੇ ਹੀ ਰੈਸਟੋਰੈਂਟ ਦੇ ਵਿੱਚ, ਉਹਨਾਂ ਦੇ ਹੀ ਗਰੋਸਰੀ ਸਟੋਰ ਦੇ ਵਿੱਚ, ਜਿੱਥੇ ਕਿ ਤੁਹਾਨੂੰ ਉਹ ਤਾਜ਼ਾ ਸਬਜ਼ੀਆਂ ਜਿਹੜੀਆਂ ਉਹ ਮਿਲਦੀਆਂ ਆ। ਗੱਲਬਾਤ ਕਰਾਵਾਂਗੇ ਕਿਸਾਨ ਬ੍ਰਦਰਸ ਅਤੇ ਮੋਗਾ ਮੰਡੀ ਵਾਲਿਆਂ ਦੇ ਨਾਲ, ਜਿੱਥੇ ਤਾਜ਼ਾ ਸਬਜ਼ੀਆਂ ਇਸ ਟਾਈਮ ਜੋ ਟੁੱਟ ਰਹੀਆਂ ਆ, ਜਿਨ੍ਹਾਂ ਦੀ ਕਾਸ਼ਤ ਹੋ ਰਹੀ ਆ ਤੇ ਨਾਲ ਕਿੱਦਾਂ ਉਸ ਨੂੰ ਤਿਆਰ ਕਰਕੇ ਜਿਹੜਾ ਉੱਥੇ ਬਣਾਇਆ ਜਾਂਦਾ ਆ, ਉਹਨਾਂ ਦੇ ਗਰੋਸਰੀ ਸਟੋਰ ਦੇ ਜਿਹੜੇ ਤੁਹਾਨੂੰ ਸਾਥ ਕਰਾਵਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਸੋ ਇਸ ਟਾਈਮ ਆਪਾਂ ਮੋਗਾ ਮੰਡੀ ਵਾਲੇ ਕਿਸਾਨ ਬ੍ਰਦਰਸ ਜਿਹੜੇ ਆ ਸਬਜ਼ੀਆਂ ਵਾਲੇ, ਉਹਨਾਂ ਦੇ ਇੱਥੇ ਖੇਤ 'ਚ ਆ, ਜਿੱਥੇ ਤੁਸੀਂ ਦੇਖ ਸਕਦੇ ਇੱਕ ਪਾਸੇ ਮੂਲੀਆਂ ਜਿਹੜੀਆਂ ਉਹ ਹੈਂਡ ਵਾਸ਼ ਹੋ ਰਹੀਆਂ ਆ ਤੇ ਨਾਲ ਦੇ ਨਾਲ ਪੈਕ ਜਿਹੜੀਆਂ ਹੋ ਰਹੀਆਂ। ਹਾਂਜੀ ਸ਼ਮਸ਼ੇਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਬਹੁਤ ਵਧੀਆ ਜੀ। ਚੱਲ ਰਿਹਾ ਕੰਮ ਤੜਾਈ ਦਾ ਹੈ? ਹਾਂਜੀ ਹਾਂਜੀ, ਪੂਰਾ। ਮੂਲੀਆਂ ਪੱਟ ਹੋ ਰਹੀਆਂ ਜੀ। ਸੋ ਅੱਜ ਇਸ ਵਾਰ ਇਸ ਖੇਤ 'ਚ ਕੀ ਲਾਇਆ ਸੀਗਾ? ਇਸ ਵਾਰ ਇਸ ਖੇਤ 'ਚ ਜ਼ਿਆਦਾ ਮੋਸਟਲੀ ਮੂਲੀਆਂ ਹੁੰਦੀਆਂ, ਮੇਥੀ ਆ, ਆਪਣੇ ਬੀਟਸ ਨੇ, ਸ਼ਲਗਮ ਆ, ਤੇ ਮੋਸਟਲੀ ਇਹੀ ਤਿੰਨ ਚੀਜ਼ਾਂ ਨੇ। ਮੂਲੀਆਂ ਉਦਾਂ ਦਾ ਸਿਆਲਾਂ 'ਚ ਜ਼ਿਆਦਾ ਹੁੰਦੀਆਂ ਆ, ਤੁਸੀਂ ਇਸ ਸੀਜ਼ਨ ਦੇ ਵਿੱਚ ਇਹ ਸਪੈਸ਼ਲ ਵੀ ਆ? ਇਹ ਸਪੈਸ਼ਲ ਬਰੀ ਹੁੰਦਾ ਆ ਐਪਲ ਕ੍ਰੋਸ, ਜਿਵੇਂ ਇਹ ਸਾਰਾ ਸਾਲ ਹੀ ਹੁੰਦਾ ਪਰ ਬਹੁਤ ਕਾਸਟਲੀ ਹੁੰਦਾ ਆ। ਠੀਕ ਆ। ਹਾਂਜੀ, ਤਾਂ ਹੀ ਜਿਹੜਾ ਗਰਮੀਆਂ 'ਚ ਤੁਹਾਡੇ 12 ਮਹੀਨੇ ਮੂਲੀਆਂ ਚੱਲਦੀਆਂ? 12 ਮਹੀਨੇ ਮੂਲੀਆਂ ਜੀ। ਉਹ ਬੜੀ ਤੇਜ਼ੀ ਦੇ ਨਾਲ ਕੰਮ ਚੱਲਦਾ ਇਹਦਾ ਹੈ? ਇਹ ਜੀ ਇਹਨਾਂ ਦਾ ਐਕਸਪੀਰੀਅੰਸ ਆ। ਇਹ 12 ਸਾਲ ਤੋਂ ਆਪਣੇ ਨਾਲ ਰੈਗੂਲਰ ਕੰਮ ਕਰਦੇ ਆ ਰਹੇ ਆ, ਸੇਮ ਵਰਕਰ ਹੀ। ਠੀਕ ਹੀ। ਹਾਂਜੀ, ਤੇ ਐਵਰੀਡੇ ਇਹ 4 ਵਜੇ ਆ ਜਾਂਦੇ ਆ, 4:30। ਰਵਿੰਦਰ ਜੀ ਨੂੰ ਵੀ ਨਾਲ ਹੀ ਲਾ ਲਿਆ? ਇਹ ਹੁਣ ਇਹਨਾਂ ਕੋਲੇ ਲਾਈਟਾਂ ਲਾਈਆਂ ਹੁੰਦੀਆਂ। ਅੱਛਾ। 4 ਵਜੇ ਆ ਕੇ ਲੱਗ ਜਾਂਦੇ ਆ ਤੜਕੇ। ਮੂਲੀਆਂ ਥੱਲੇ ਵੀ ਬਥੇਰੀਆਂ ਖਿਲ ਰਹੀਆਂ ਪਈਆਂ, ਕੁਛ ਕੀ ਵਿੱਚੋਂ ਚੁਣਦੇ ਆ, ਕੀ ਕਾਰਨ? ਨਹੀਂ, ਕਾਰਨ ਇਹਦੇ ਕੁਆਲਿਟੀ ਆ ਜੀ। ਇਹਨਾਂ ਨੂੰ ਪਤਾ ਆ, ਅਸੀਂ ਕਦੇ ਨਹੀਂ ਇਹਨਾਂ ਨੂੰ ਕਿਹਾ। ਇਹ ਆਪ ਹੀ ਜਿਹੜੀ ਮੂਲੀ ਵਿੱਚ ਨਹੀਂ ਪਾਉਣ ਵਾਲੀ ਉਹ ਨਹੀਂ ਪਾਉਂਦੇ। ਉਹ ਸਾਨੂੰ ਕਹਿਣਾ ਨਹੀਂ ਪੈਂਦਾ ਵੀ ਤੁਸੀਂ ਆਹ ਪਾਤੀ ਜਾਂ ਕੱਢਤੀ। ਠੀਕ ਹੈ, ਸਾਨੂੰ ਕਹਿਣਾ ਨਹੀਂ ਪੈਂਦਾ ਇਹਨਾਂ ਨੂੰ। ਕੀ ਬਾਤ। ਹਾਂਜੀ, ਸੋ ਬਿਲਕੁਲ ਐਕਸਪੀਰੀਅੰਸ ਆ 12 ਸਾਲ ਦਾ। ਠੀਕ ਆ। ਹਾਂ, ਤੇ ਇਦਾਂ ਚੱਲਦਾ। ਸੋ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਤਾਜ਼ਾ ਮੂਲੀਆਂ ਇੱਥੋਂ ਪੱਟ ਹੋਣੀਆਂ, ਪੈਕ ਹੋਣੀਆਂ ਇਹਨਾਂ ਦੇ ਉੱਥੇ ਮੋਗਾ ਮੰਡੀ ਵਾਲਿਆਂ ਦੇ, ਤੇ ਬਾਕੀ ਵੀ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਇਹਨਾਂ ਦੀਆਂ ਸਬਜ਼ੀਆਂ ਇੱਦਾਂ ਜਾਂਦੀਆਂ। ਹੋਰ ਕਿਹੜੀਆਂ ਸਬਜ਼ੀਆਂ ਦੀ ਤੜਾਈ ਇਸ ਟਾਈਮ ਚੱਲ ਰਹੀ ਆ, ਉਹ ਤੁਹਾਨੂੰ ਅੱਗੇ ਦਿਖਾਉਂਦੇ ਆ। ਸੋ ਸ਼ਮਸ਼ੇਰ ਸਿੰਘ ਜੀ, ਤਾਜ਼ਾ ਸਬਜ਼ੀਆਂ ਇੱਦਾਂ ਟੁੱਟ ਰਹੇ, ਇੱਦਾਂ ਕਰੇਲਾ? ਹਾਂਜੀ, ਇਹ ਹੁਣ ਇਸ ਟਾਈਮ ਜਿਹੜੇ ਸਾਗ ਹਾਰਵੈਸਟ ਕਰ ਹਟੇ ਆ ਜੀ। ਠੀਕ ਹੈ। ਐਗ ਪਲਾਂਟ ਹਾਰਵੈਸਟ ਕਰ ਹਟੇ ਆ। ਹੁਣ ਇਹ ਕਰੇਲੇ ਹਾਰਵੈਸਟ ਕਰਦੇ ਆ ਜੀ। ਠੀਕ ਆ। ਤੇ ਆਲਮੋਸਟ 3 ਵਜੇ ਤੱਕ ਇਹਨਾਂ ਨੇ ਕੰਮ ਕਰਨਾ। ਓਕੇ, ਠੀਕ ਆ ਜੀ। ਤੇ ਉਸ ਤੋਂ ਮਗਰੋਂ ਹੁਣ ਇਹੀ ਸਬਜ਼ੀਆਂ ਜਿਹੜੀਆਂ ਆਪਾਂ ਮੋਸਟਲੀ ਆਪਣੇ ਸਟੋਰ ਤੇ, ਮੋਗਾ ਮੰਡੀ ਤੇ ਕੇਟਰਿੰਗ, ਜਿਵੇਂ ਮਿਕਸ ਸਬਜ਼ੀ ਕੋਈ ਬਣਾਉਂਦਾ ਆ, ਆਪਾਂ ਸਾਰੀਆਂ ਤਾਜ਼ੀਆਂ ਸਬਜ਼ੀਆਂ ਵਰਤਦੇ। ਤੇ ਇਹੀ ਹੋਲਸੇਲ ਦੇ ਵਿੱਚ ਤੁਸੀਂ ਲੈ ਕੇ ਜਾਂਦੇ? ਹੋਲਸੇਲ ਦੇ ਵਿੱਚ ਵੇਚਦੇ ਆ। ਤੇ ਗਾਜਰਾਂ ਵੀ ਤੁਹਾਨੂੰ ਦੱਸਿਆ ਵੀ ਆਪਾਂ ਉਹ ਵੀ ਸ਼ੁਰੂ ਹੋ ਜਾਣੀਆਂ। ਠੀਕ ਹੈ। ਸਾਗ ਆਲਰੇਡੀ ਜਿਹੜਾ ਸ਼ੁਰੂ ਹੋ ਗਿਆ, ਮੂਲੀਆਂ ਪੱਟ ਹੋ ਰਹੀਆਂ। ਕਿਆ ਧਨੀਆ ਵੀ ਆ? ਧਨੀਆ ਵੀ ਆਲਮੋਸਟ। ਤੇ ਇਹੀ ਸਾਰਾ ਸਮਾਨ ਤੁਹਾਡਾ ਕੇਟਰਿੰਗ ਲਈ, ਤੇ ਇਹੀ ਸਾਰਾ ਸਮਾਨ ਸਟੋਰ ਤੇ ਜਾਣਾ। ਸੋ ਕਿਸੇ ਨੂੰ ਵੀ ਜ਼ਰੂਰਤ ਆ ਤਾਜ਼ੀਆਂ ਸਬਜ਼ੀਆਂ ਦੀ, ਸੈਚਰਡੇ ਆਪਣਾ
ਪਬਲਿਕ ਲਈ 8 ਤੋਂ 4 ਵਜੇ ਤੱਕ ਇੱਥੇ ਇਹ ਕਿਸਾਨ ਬ੍ਰਦਰਸ, ਇਹਦਾ ਐਡਰੈਸ ਦੱਸ ਦਿਓ। 7580 ਸਾਊਥ ਮੈਪਲ ਐਵਨਿਊ ਤੇ ਇਹ ਖੁੱਲਾ ਹੁੰਦਾ ਆ। ਠੀਕ ਆ। ਤੇ ਆਪਣਾ ਜਿਹੜਾ ਮੋਗਾ ਮੰਡੀ ਉਹ ਬੈਲਮੰਟ ਐਵਨਿਊ ਉਹ ਤੇ ਬੈਲਮੌਂਟ ਐਵਨਿਊ 5187 ਈਸਟ ਬੈਲਮੰਟ। ਈਸਟ ਬੈਲਮੌਂਟ। ਸੋ ਆਓ, ਪਹੁੰਚੋ ਤੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਤੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲੂਗੀ। ਟਰੱਕਰਸ ਲਈ ਵੀ ਖਾਸ ਤਾਜ਼ਾ ਫੂਡ ਜਿਹੜਾ ਉਹ ਤਿਆਰ ਕਰਕੇ ਜਿਹੜਾ ਉਹ ਪ੍ਰਬੰਧ ਕਰਦੇ ਨੇ। ਇਦਾਂ ਫਿਰ ਕਰੇਲੇ ਤੋੜ ਕੇ ਤਾਂ ਜਿਹੜੇ ਉਹ ਪੈਲਟ ਬਣ ਜਾਂਦੇ ਆ। ਪੈਲਟ ਬਣ ਜਾਂਦੇ ਇਹ ਬਕਸੇ ਚ ਵਿੱਚ ਪੈ ਜਾਂਦੇ। ਇੱਕ ਬਕਸੇ ਚ ਕਿੰਨੇ ਕੁ ਪਾਉਂਡ ਹੋ ਜਾਂਦਾ? ਇਹ 30 ਪਾਉਂਡ ਹੁੰਦਾ। 30 ਪਾਉਂਡ। 30 ਪਾਉਂਡ 30 ਪਾਉਂਡ ਆ। ਸੋ ਵੀਲ ਬੈਰਲ ਦੇ ਵਿੱਚ ਭਰ ਕੇ ਤੋੜ ਕੇ ਲੈ ਆਉਣੇ। ਤੋੜ ਕੇ ਲੈ ਆਉਣੇ ਆ ਤੇ 30 ਪਾਉਂਡ ਇਹਨਾਂ ਨੇ ਪੈਕ ਕਰ ਦੇਣੇ ਆ। ਠੀਕ ਆ। ਪੈਕ ਕਰਕੇ ਤੇ ਉੱਤੇ ਪੇਪਰ ਪਾ ਕੇ ਹਾਂ, ਇਦਾਂ ਤਿਆਰ ਹੋ ਜਾਣਾ। ਇਦਾਂ ਤਿਆਰ ਹੋ ਜਾਣਾ। ਇਦਾਂ ਜਿਹੜਾ ਬਕਸਾ ਉਹ ਰੈਡੀ ਜਿਹੜਾ ਹੋ ਜਾਣਾ। ਸੋ ਇਹ ਇੱਕ ਪੈਲਟ ਚ ਕਿੰਨੇ ਕੁ ਬਕਸੇ ਬਣਦੇ ਆ? ਇਹ 49 ਹੁੰਦੇ ਆ। ਅੱਛਾ, 49 ਜਿਹੜੇ ਆ। 49 ਦਾ ਇੱਕ ਹੁੰਦਾ ਠੀਕ ਪੈਕ ਆ। ਜਾਂ 42 ਦਾ ਜਾਂ 49 ਦਾ। ਸੋ ਅੱਜ ਕਰੇਲੇ ਟੁੱਟ ਰਹੇ ਆ, ਹੋਰ ਵੀ ਚੀਜ਼ਾਂ ਨਾਲ ਟੁੱਟ ਰਹੀਆਂ। ਕਰੇਲੇ ਅੱਜ ਟੁੱਟਣੀਆਂ, ਤੋਰੀਆਂ, ਦੇਸੀ ਤੋਰੀਆਂ, ਘੀਏ ਤੋਰੀਆਂ ਜਿਹਨਾਂ ਨੂੰ ਠੀਕ ਆ। ਆਪਾਂ ਕਹਿੰਦੇ ਆ, ਹਾਂ। ਤੇ ਆਪਣੇ ਲੌਕੀ ਹੂੰ ਤੇ ਤਰਾਂ ਹੂੰ। ਤੇ ਐਗ ਪਲਾਂਟ ਆਲਰੇਡੀ ਹਾਰਵੈਸਟ ਹੋ ਗਿਆ। ਸਾਗ ਆ ਜਿਹੜਾ ਉਹ ਹਾਰਵੈਸਟ ਹੋ ਗਿਆ। ਗਰਮੀ ਵਾਲੇ ਡਨ ਆ। ਗਰਮੀਆਂ ਵਾਲੇ ਡਨ ਆ। ਤਕਰੀਬਨ ਡਨ ਆ, ਪਰ ਆ ਵੀ ਗਰਮੀਆਂ ਦੇ ਆ। ਇਹ ਵੀ ਗਰਮੀਆਂ ਦੇ ਆ, ਪਰ ਹਲੇ ਅਕਤੂਬਰ ਗਰਮੀ ਤੱਕ ਕਰਕੇ ਚੱਲੀ ਚੱਲੀ ਜਾਂਦੇ ਆ। ਹਾਂ, ਤੇ ਪਰ ਇਸ ਵਾਰ ਮੌਸਮ ਕਰਕੇ ਫਰਕ ਮੌਸਮ ਪਿਆ। ਕਰਕੇ ਫਰਕ ਪਿਆ, ਕਿਉਂਕਿ ਜਿਹੜੀ ਇਹ ਲੇਟ ਸ਼ੁਰੂ ਹੋਇਆ ਸੀ, ਹਾਂ। ਥੋੜਾ ਜਿਹਾ ਹੁਣ ਗਰਮੀ ਲੇਟ ਤੱਕ ਪੈਂਦੀ ਕਰਕੇ ਜਿਹੜਾ ਇਹ ਹਾਰਵੈਸਟ ਹੋਈ ਜਾਂਦੇ ਆ। ਠੀਕ ਆ। ਤੇ ਅੱਗੇ ਕਈ ਸਾਲ ਪਹਿਲਾਂ ਤਾਂ ਅਕਤੂਬਰ 26 ਨੂੰ ਜਿਹੜਾ ਫਰੋਸਟ ਹੋ ਗਿਆ ਸੀ ਸਾਰਾ ਕੁਝ, ਅੱਛਾ, ਕੁਝ ਸਾਲ ਪਹਿਲਾਂ। ਕੁਝ ਸਾਲ ਪਹਿਲਾਂ। ਤੇ ਪਰ ਹੁਣ ਇਸ ਸਾਲ ਗਰਮੀ ਮੌਸਮ ਠੀਕ ਕਰਕੇ ਜਿਵੇਂ ਹਾਰਵੈਸਟ ਹੋਈ ਤੇ ਜਾਂਦੀ। ਹੁਣ ਸਿਆਲਾਂ ਦੇ ਲਈ ਕੀ ਪ੍ਰੈਪਰੇਸ਼ਨ? ਸਿਆਲਾਂ ਦੇ ਲਈ ਆਪਣਾ ਸਾਗ ਹਾਰਵੈਸਟ ਹੋਣਾ ਸ਼ੁਰੂ ਹੋ ਗਿਆ ਜੀ। ਹਾਂ। ਮੇਥੀ ਸ਼ੁਰੂ ਹੋ ਜਾਣੀ ਹੈ ਨੈਕਸਟ ਵੀਕ। ਸਾਗ ਕਿਹੜਾ? ਗੋਭੀ ਸਾਗ? ਗੋਭੀ ਸਾਗ, ਗੰਦਲਾਂ ਵਾਲਾ? ਦੇਸੀ ਸਰੋਂ ਦਾ ਸਾਗ ਵੀ ਹੋ ਜਾਣਾ। ਹਾਂ, ਤੇ ਉਹ ਥੋੜਾ ਲੇਟ ਹੁੰਦਾ ਹੋਣਾ ਥੋੜਾ ਜਿਹਾ ਲੇਟ ਹੁੰਦਾ, ਕਿਉਂਕਿ ਉਹਨੂੰ ਸਿਆਲ ਜ਼ਿਆਦਾ ਸਿਆਲ ਚਾਹੀਦਾ। ਠੀਕ ਆ। ਤੇ ਸ਼ਲਗਮ ਹੋ ਜਾਣੇ ਆ। ਠੀਕ ਆ। ਤੇ ਬੀਟਸ ਆ ਜਿਹੜੇ ਚੁਕੰਦਰ ਜਿਹਨੂੰ ਆਪਾਂ ਕਹਿੰਦੇ ਆ, ਚੁਕੰਦਰ, ਉਹ ਵੀ ਹੋ ਗਾਜਰ। ਜਾਣੇ ਆ। ਤੇ ਦੇਸੀ ਗਾਜਰ ਆ ਜਿਹੜੀ ਉਹ ਵੀ ਲਾਲ ਰੰਗ ਵਾਲੀ ਲਾਲ ਰੰਗ ਵਾਲੀ ਉਹ ਵੀ ਦਸੰਬਰ ਦੇ ਵਿੱਚ, ਜਿਹੜੀ ਨਵੰਬਰ ਐਂਡ ਆਫ ਨਵੰਬਰ ਜਾਂ ਦਸੰਬਰ ਦੇ ਵਿੱਚ ਉਹ ਮਿਲਣੀ ਸ਼ੁਰੂ ਹੋ ਤੇ ਜਾਂਦੀ। ਜਿਹੜੀ ਆਪਾਂ ਨੂੰ ਸਟੋਰਾਂ ਦੇ ਉਹ ਸੰਤਰੀ ਜੀ ਮਿਲਦੀ ਉਹ ਇੱਥੋਂ ਵਾਲੀ ਹੁੰਦੀ ਹੈ। ਠੀਕ ਆ। ਉਹਦੇ ਉਹ ਤੁਸੀਂ ਉਹ ਵੀ ਉਗਾਉਂਦੇ ਆ ਜਾਂ ਕੱਲੀ ਲਾਲ ਹੀ? ਉਹ ਨਹੀਂ ਗਾਉਂਦੇ ਆਪਾਂ, ਉਹ ਤਾਂ ਮਿਲ ਹੀ ਜਾਂਦੀ ਆ। ਉਹ ਤਾਂ ਮਿਲ ਹੀ ਜਾਂਦੀ ਆ। ਆਪਾਂ ਕੱਲੀ ਜਿਹੜੀ ਆ ਇੰਡੀਆ ਵਾਲੀ ਗਾਜਰ ਆ ਜਿਹੜੀ ਕੱਲੀ ਉਹੀ ਆਪਾਂ ਗਰੋ। ਸੋ ਹੁਣ ਤੁਸੀਂ ਜਿਹੜਾ ਇੱਥੇ ਆਪਣੇ ਮੋਗਾ ਮੰਡੀ ਦੇ ਵਿੱਚ ਇੱਥੋਂ ਸਮਾਨ ਜਾਂਦਾ, ਜਿੱਦਾਂ ਕਰੇਲੇ, ਲੌਕੀ, ਗਰਾਊਡ, ਸਾਗ, ਪਾਲਕ ਵੀ, ਤਰਾਂ, ਧਨੀਆ, ਧਨੀਆ। ਹਾਂਜੀ। ਹਾਂ। ਤੇ ਜਿਹੜੀਆਂ ਦੇਸੀ ਗਾਜਰਾਂ ਹੁਣ ਗਾਜਰਾਂ ਆਪਣੀਆਂ ਇੰਡੀਆ ਵਾਲੀਆਂ, ਸ਼ਲਗਮ ਆ ਜਾਣੇ, ਫਿਰ ਸ਼ਲਗਮ ਆ ਜਾਣੇ ਆ। ਹਾਂ। ਤੇ ਮੇਥੀ ਸ਼ੁਰੂ ਹੋ ਜਾਣੀ ਆ। ਮੇਥੇ ਵੀ ਕਿ ਕੱਲੀ ਮੇਥੀ? ਮੇਥੇ ਹੁਣ ਆਲਰੇਡੀ ਪਹਿਲਾਂ ਸ਼ੁਰੂ ਹੋ ਗਏ ਆ ਬਾਹਰੋਂ, ਪਰ ਜਿਵੇਂ ਟੈਕਸਸ ਤੋਂ ਜਿਹੜੇ ਹੁਣ ਲੋਕਲ ਆ, ਗਰਮੀ ਕਰਕੇ ਐਤਕੀ ਲੇਟ ਸ਼ੁਰੂ ਹੋਇਆ। ਥੋੜਾ ਹੁਣ ਥੋੜੇ ਪਿਛੇਤੇ ਬੀਜੇ। ਥੋੜੇ ਪਿਛੇਤੇ ਬੀਜੇ ਆ। ਤੇ ਹੁਣ ਪ੍ਰੈਪਰੇਸ਼ਨ ਤਿਆਰੀ ਹੈ, ਸਿਆਲਾਂ ਦੀ ਪੂਰੀ ਤਿਆਰੀ ਹੈ? ਪੂਰੀ ਤਿਆਰੀ ਆ ਜੀ। ਹਲੇ ਥਾਈ ਚੱਲੀ ਅੱਜ ਟੁੱਟੀ ਜਾਂਦੀ ਆ। ਠੀਕ ਆ। ਹਾਂ, ਕਿਉਂਕਿ ਥਾਈ ਚੱਲੀ ਵੀ ਲੇਟ ਸ਼ੁਰੂ ਹੋਈ ਆ। ਠੀਕ ਆ। ਉਹਦੇ ਕਰਕੇ ਉਹ ਵੀ ਹਲੇ ਟੁੱਟੀ ਜਾਂਦੀ ਆ। ਅਜੇ ਵੀ ਟੁੱਟੀ ਜਾਂਦੀ ਹਲੇ ਟੁੱਟੀ ਤੇ ਆਪਣੇ ਉਹ ਤਾਂ ਐਗ ਪਲਾਂਟ ਡਨ ਹੋ ਗਏ, ਬਤਾਉਂ ਡਨ? ਨਹੀਂ, ਬਤਾਉਂ ਹਲੇ ਟੁੱਟੀ ਜਾਂਦੇ ਆ। ਅਜੇ ਵੀ ਟੁੱਟੀ ਹਲੇ ਜਾਂਦੇ? ਟੁੱਟੀ ਜਾਂਦੇ ਆ, ਕਿਉਂਕਿ ਲੇਟ ਗਰਮੀ ਕਰਕੇ ਨਾ ਵੈਦਰ ਤੇ ਡਿਪੈਂਡ ਕਰਦਾ ਆ। ਹਾਂ। ਜਿਵੇਂ ਹੁਣ ਇਸ ਵਾਰ ਨਹੀਂ ਜ਼ਿਆਦਾ ਠੰਡ ਹੋਈ ਤਾਂ ਇਸ ਕਰਕੇ ਹਲੇ ਟੁੱਟੀ ਜਾਂਦੇ ਆ। ਸੋ ਇਹ ਤੁਸੀਂ ਦੇਖ ਲਓ ਵੀ ਜਿਹੜੇ ਮੋਗੇ ਮੰਡੀ ਦੀ ਆਪਾਂ ਗੱਲ ਕਰਦੇ ਹਾਂ, ਜਿਹਦੇ ਬਾਰੇ ਆਪਾਂ ਇਹਨਾਂ ਦੀ ਗੱਲ ਕਰਦੇ, ਜਿਹੜੇ ਕਿਸਾਨ ਬ੍ਰਦਰਸ ਨੇ, ਜਿਹੜੇ ਇੱਥੇ ਆਪ ਖੁਦ ਉਗਾਉਂਦੇ ਨੇ, ਇੱਥੋਂ ਸਾਰਾ ਮਾਲ ਇਦਾਂ ਤਿਆਰ ਹੋਣਾ, ਪੈਕ ਹੋਣਾ, ਤੇ ਉੱਥੇ ਜਿਹੜਾ ਉਹ ਪਹੁੰਚਣਾ, ਤੇ ਬਿਲਕੁਲ ਤਾਜ਼ਾ ਜਿਹੜੀਆਂ ਸਬਜ਼ੀਆਂ ਆ ਉਹ ਤੁਹਾਨੂੰ ਉੱਥੇ ਸਾਰੀਆਂ ਜਿਹੜੀਆਂ ਉੱਥੇ ਮਿਲਣਗੀਆਂ। ਸੋ ਕਦੋਂ ਵੀ ਤੁਹਾਨੂੰ ਸਬਜ਼ੀਆਂ ਦੀ ਜ਼ਰੂਰਤ ਹੋਵੇ, ਚਾਹੇ ਤੁਹਾਨੂੰ ਕੇਟਰਿੰਗ ਲਈ ਆ, ਚਾਹੇ ਤੁਸੀਂ ਘਰਾਂ ਲਈ ਆ, ਸਬਜ਼ੀਆਂ ਦੀ ਹਰ ਇੱਕ ਚੀਜ਼ ਉੱਥੇ ਹਰ ਇੱਕ ਅਵੇਲੇਬਲ। ਚੀਜ਼ ਮਿਲਦੀ ਆ। ਅਗਰ ਹੋਲਸੇਲ ਦੇ ਵਿੱਚ ਵੀ ਕਿਸੇ ਦੇ ਕੋਈ ਪ੍ਰੋਗਰਾਮ ਆ ਤਾਂ ਉਹ ਸਾਤੋਂ ਜਿਹੜੀ ਆ ਫਰੈਸ਼ ਸਬਜ਼ੀਆਂ ਦੇ ਬਾਕਸੇ ਆ ਜਿਹੜੇ ਉਹ ਹੋਲਸੇਲ ਪ੍ਰਾਈਸ ਤੇ ਅਸੀਂ ਉਹਨੂੰ। ਮੱਛਰ ਜੇ ਤਾਂ ਹੁਣ ਹੋਣੇ ਹੀ ਆ, ਹੁਣ ਖੇਤਾਂ 'ਚ ਖੜੇ ਆ। ਮੱਛਰ ਤਾਂ ਇੱਥੇ ਅੱਜ ਕੱਲ ਬਹੁਤ ਹੁੰਦਾ ਆ। ਠੀਕ ਹੈ ਜੀ, ਠੀਕ ਹੈ ਜੀ। ਸੋ ਬਿਲਕੁਲ ਇਦਾਂ ਹੀ ਜੁੜੇ ਰਹੋ ਤੁਸੀਂ, ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਮੋਗਾ ਮੰਡੀ, ਜਿੱਥੇ ਗਰੋਸਰੀ, ਰੈਸਟੋਰੈਂਟ, ਗੰਨੇ ਦਾ ਜੂਸ, ਹਰ ਤਰ੍ਹਾਂ ਦਾ ਹੋਰ ਜੂਸ ਜਿਹੜੇ ਉੱਥੇ ਮਿਲਦੇ ਆ, ਤੇ ਜਿਹੜੀਆਂ ਉੱਥੇ ਆਪਾਂ ਤਾਜ਼ਾ ਪ੍ਰੋਡਿਊਸ ਸਬਜ਼ੀਆਂ ਦੇਖਦੇ ਆ, ਉਹ ਸਾਰਾ ਇਹਨਾਂ ਖੇਤਾਂ 'ਚੋਂ, ਫਰੈਜ਼ਨੋ ਦੇ ਖੇਤਾਂ 'ਚੋਂ ਤਕਰੀਬਨ ਸਾਰਾ ਸਮਾਨ ਜਿਹੜਾ ਉਹ ਇੱਥੇ ਆਪ ਤਿਆਰ ਕਰਕੇ ਬਿਲਕੁਲ ਤਾਜ਼ਾ ਤੁਹਾਨੂੰ ਜਿਹੜਾ ਉੱਥੇ ਪਹੁੰਚਾਉਂਦੇ ਆ। ਸੋ ਹਰ ਤਰ੍ਹਾਂ ਦੀ ਜ਼ਰੂਰਤ ਲਈ ਮੋਗਾ ਮੰਡੀ ਪਹੁੰਚੋ, ਕਿਸਾਨ ਬ੍ਰਦਰਸ ਦਾ ਜਿਹੜਾ ਉਹ ਸਹਿਯੋਗ ਦਿਓ। ਸ਼ਮਸ਼ੇਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੋਰ ਜੇ ਕੁਝ ਕਹਿਣਾ ਹੈ ਜਾਂਦੇ ਜਾਂਦੇ ਤਾਂ ਜ਼ਰੂਰ ਦੱਸ ਦਿਓ। ਬਸ ਉਹੀ ਹੈ ਜਿਹੜਾ ਆਪਾਂ ਹੁਣ ਜਿਹੜਾ ਮੋਗਾ ਮੰਡੀ ਸ਼ੁਰੂ ਕੀਤਾ, ਉੱਥੇ ਜਿਹੜੇ ਆਪਾਂ ਕੇਟਰਿੰਗ ਹੁਣ ਸ਼ੁਰੂ ਕੀਤੀ ਆ। ਠੀਕ ਹੈ ਜੀ। ਤੇ ਹੁਣ ਤੱਕ ਬਹੁਤ ਕੇਟਰਿੰਗਾਂ ਲਾਈਆਂ। ਸਬਜ਼ੀ ਵੀ ਇਹੀ ਜਾਂਦੀ ਫਿਰ ਤਾਜ਼ੀ ਹੈ। ਸਬਜ਼ੀ ਆਪਾਂ ਜਿਹੜੀ ਆਪਾਂ ਮਿਕਸ ਬਣਾਉਂਦੇ ਆ ਜਾਂ ਉੱਥੇ ਲੋਕ ਬਣਾਉਂਦੇ ਆ, ਉਹ ਸਾਰੀ ਆਪਣੀ ਫਰੈਸ਼ ਹੁੰਦੀ ਆ। ਕੀ ਬਾਤ ਹੈ। ਅਮਰੀਕਾ ਦੇ ਵਿੱਚ ਕਮਾਦ, ਗੰਨੇ ਦਾ ਰਸ ਹਰ ਇੱਕ ਜਣਾ ਪਸੰਦ ਕਰਦਾ ਆ। ਇੱਥੇ ਕਿਸਾਨ ਬ੍ਰਦਰ ਵਾਲੇ ਗੰਨੇ ਆਪ ਆਪਣੇ ਉਗਾ ਕੇ ਜਿਹੜਾ ਮੋਗਾ ਮੰਡੀ ਦੇ ਵਿੱਚ ਫਰੈਸ਼ ਗੰਨੇ ਦਾ ਜੂਸ ਮਿਲਦਾ ਆ,
ਇੱਥੇ ਗੰਨੇ ਉਗ ਰਹੇ ਆ। ਸ਼ਮਸ਼ੇਰ ਸਿੰਘ ਜੀ ਕਿੱਦਾਂ ਜੀ, ਫਿਰ ਕਿੱਦਾਂ ਕਮਾਦ ਲਾਇਆ ਪਿਆ ਆ? ਇਹ ਕਮਾਦ ਹੁਣ ਅਸੀਂ ਟਰਾਈ ਕੀਤਾ ਆ ਹਾਂ ਤੇ ਕਿਉਂਕਿ ਬਾਹਰੋਂ ਜਿਹੜਾ ਉਹ ਬਹੁਤ ਮੁਸ਼ਕਲ ਆਉਂਦੀ ਹੈ ਇਹਨੂੰ ਲੱਭਣ ਦੇ ਵਿੱਚ, ਹਾਂ ਹਾਂ ਤੇ ਫਿਰ ਅਸੀਂ ਕਿਹਾ ਵੀ ਥੋੜਾ ਜਿਹਾ ਆਪ ਹੀ ਟਰਾਈ ਕਰੀਏ, ਆਪ ਹੀ ਟਰਾਈ ਕਿੰਨਾ ਇੱਕ ਖੇਤ ਦੋ ਖੇਤ ਕਿੰਨੇ ਕੁ ਲਾਏ? ਖੇਤ ਅਸੀਂ ਲਾਇਆ, ਇੱਕ ਖੇਤ ਲਾਇਆ। ਇੱਕ ਖੇਤ ਲਾਇਆ ਦੇ ਵਿੱਚ ਇੱਕ ਜਿਹੜਾ ਪਰਪਲ ਵਾਲਾ ਤੇ ਇੱਕ ਜਿਹੜਾ ਆਪਣਾ ਆਮ ਗ੍ਰੀਨ ਹੁੰਦਾ, ਉਹ 2 ਵੈਰਾਈਟੀਆਂ ਨੇ। ਠੀਕ ਹੈ ਜੀ। ਤੇ ਨੈਕਸਟ ਈਅਰ ਫਿਰ ਜਿਹੜਾ ਵੀ ਇਹਨਾਂ ਦੋਨਾਂ ਚੋਂ ਵਧੀਆ, ਜਿਹਦਾ ਜੂਸ ਵਧੀਆ ਲੋਕ ਲਾਈਕ ਸਵਾਦ ਕਰਨਗੇ, ਲੱਗੂਗਾ। ਸਵਾਦ ਲੱਗੂਗਾ, ਹਾਂ। ਉਹ ਫਿਰ ਆਪਾਂ ਅਗਲੇ ਸਾਲ ਉਹਨੂੰ ਥੋੜਾ ਵਧਾ ਕੇ ਬੀਜਾਂਗੇ। ਹੁਣ ਜਦੋਂ ਨਗਰ ਕੀਰਤਨ ਹੁੰਦੇ ਆਪਾਂ ਅਕਸਰ ਦੇਖਦੇ ਹਾਂ ਉੱਥੇ ਗੰਨੇ ਦਾ ਰਸ ਇੱਥੇ ਬਹੁਤ ਮਿਲਦਾ। ਬਹੁਤ ਮਿਲਦਾ। ਉਦੋਂ ਬਾਹਰੋਂ ਆਪਣੇ ਲਿਆਉਂਦੇ ਆ, ਬਾਹਰਲੀਆਂ ਸਟੇਟਾਂ 'ਚ ਮਿਲ ਜਾਂਦਾ ਆ, ਹਾਂ ਹਾਂ ਉੱਥੋਂ ਲਿਆਉਂਦੇ ਆ। ਵੀ ਅਸੀਂ ਇੱਥੇ ਟਰਾਈ ਕਰਦੇ ਆ ਵੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਿਹੜਾ ਵੀ ਦੋਨਾਂ 'ਚੋਂ ਜਿਹਦਾ ਰਸ ਵਧੀਆ ਸਵਾਦ ਹੋਊਗਾ ਹਾਂ। ਉਹ ਅਸੀਂ ਜ਼ਿਆਦਾ ਬੀਜਾਂਗੇ, ਤਾਂ ਕਿ ਅਸੀਂ ਇੱਥੇ ਜੇ ਕਿਸੇ ਨੂੰ ਲੋੜ ਹੋਵੇ ਉਹ ਲੈ ਤਾਂ ਸਕਦੇ ਉਹ ਲੈ ਸਕੇ। ਤੇ ਹੁਣ ਜਿਹੜਾ ਇਸ ਵਾਰੇ ਕਿਹੜੇ ਸੀਜ਼ਨ ਦੇ ਵਿੱਚ ਇੱਥੇ ਲਾਇਆ ਤੁਸੀਂ? ਅਸੀਂ ਇਹ ਫਰਵਰੀ ਦੇ ਵਿੱਚ ਲਾਇਆ ਸੀਗਾ, ਠੀਕ ਆ। ਤੇ ਹੁਣ ਆਲਮੋਸਟ ਸਾਲ ਦੀ ਫਸਲ ਆ। ਹਾਂ ਇਹ ਦਸੰਬਰ ਤੱਕ ਰੈਡੀ ਹੋ ਜਾਣਾ ਰੈਡੀ ਹੋ ਜਾਣਾ ਹੈ। ਤੇ ਇਹ ਜਿਹੜਾ ਗੰਨੇ ਦਾ ਬੀ ਆ, ਇਹ ਇੱਥੇ ਦਾ ਲੋਕਲ ਆ ਜਾਂ ਪੰਜਾਬ ਤੋਂ ਲਿਆਂਦਾ ਸੀਗਾ? ਇਹ ਸਾਨੂੰ ਇੱਥੇ ਇੱਕ ਸਾਡਾ ਕਲੋਜ਼ ਫਰੈਂਡ ਹੀ ਆ, ਉਹ ਸ਼ਾਇਦ ਇੰਡੀਆ ਤੋਂ ਲੈ ਕੇ ਆਇਆ ਸੀ ਥੋੜਾ ਬਹੁਤਾ। ਉਹਨੇ ਸਾਨੂੰ ਪਿਛਲੇ ਸਾਲ 2 ਗੰਨੇ ਦਿੱਤੇ ਸੀ। ਤੁਸੀਂ ਦੋਹਾਂ ਤੋਂ ਏਡੇ ਕਰਤੇ ਆ? ਅਸੀਂ ਦੋਹਾਂ ਤੋਂ ਇੱਕ ਲਾਈਨ ਲਾਈ ਸੀਗੀ, ਉਹਦੇ ਤੋਂ 1 ਏਕੜ ਅਸੀਂ ਜਿਹੜਾ ਐਤਕੀ ਉਹ ਬੀਜਿਆ। ਤੇ ਹੁਣ ਅਗਲੀ ਵਾਰੀ ਕਿੰਨੇ ਏਕੜ ਆ ਇਹ ਕਹਿ ਨਹੀਂ ਸਕਦੇ। ਅਗਲੀ ਵਾਰੀ ਅਸੀਂ ਉਹੀ ਟਰਾਈ ਕਰਦੇ ਆਂ ਵੀ ਅਸੀਂ ਪਰਪਲ ਤੇ ਦੋਨੇ ਬੀਜੇ ਆ, ਹਾਂ। ਵੀ ਜਿਹਦਾ ਜੂਸ ਲੋਕ ਤੁਹਾਨੂੰ ਕਿਹੜਾ ਪਸੰਦ ਆ ਜ਼ਿਆਦਾ ਦੋਨਾਂ ਚੋਂ? ਪਰਪਲ ਚੋਂ ਜੂਸ ਜ਼ਿਆਦਾ ਨਿਕਲਦਾ ਆ। ਜੂਸ ਜ਼ਿਆਦਾ ਸਵਾਦ ਕਿਹਦਾ ਲੱਗਾ? ਸਵਾਦ ਥੋੜਾ ਜਿਹਾ ਡਿਫਰੈਂਟ ਹੈਗਾ ਆ। ਠੀਕ ਆ। ਪਰ ਅਸੀਂ ਆਪਦਾ ਨਹੀਂ, ਅਸੀਂ ਦੇਖਣਾ ਵੀ ਇਹ ਲੋਕਾਂ ਨੂੰ ਕਿਹੜਾ ਚੰਗਾ ਲੱਗਦਾ ਪਰ ਆ। ਤੁਹਾਨੂੰ ਮੈਂ ਉਦਾਂ ਤੁਹਾਡੀ ਪਰਸਨਲ ਰਾਏ ਪੁੱਛਦਾ, ਤੁਹਾਨੂੰ ਕਿਹੜਾ ਪਸੰਦ ਆ? ਅਸੀਂ ਫਿਰ ਉਸ ਹਿਸਾਬ ਨਾਲ ਅਸੀਂ ਜਿਹੜਾ ਉਹਦਾ ਜ਼ਿਆਦਾ ਬੀਜਾਂਗੇ। ਠੀਕ ਨਹੀਂ ਉਹ ਤੇ ਠੀਕ ਆ, ਪਰ ਤੁਸੀਂ ਸਵਾਦ ਅਜੇ ਤੱਕ ਨਹੀਂ ਦੱਸਦੇ ਵੀ ਤੁਹਾਨੂੰ ਕਿਹੜਾ ਜ਼ਿਆਦਾ ਲੱਗਾ। ਸਾਨੂੰ ਤਾਂ ਦੋਨੇ ਠੀਕ ਆ। ਠੀਕ ਆ। ਪਰ ਉਹਦੇ ਆਏ ਆ ਵੀ ਜਿਵੇਂ ਹੁਣ ਨਗਰ ਕੀਰਤਨ ਤੇ ਲਾਉਣਾ, ਫਿਰ ਉਹ ਅਗਲੇ ਨੂੰ ਉਹ ਲੈਣ ਦਾ ਫਾਇਦਾ ਆ ਜਿਹਦੇ ਚੋਂ ਰਸ ਆ ਜਿਹੜਾ ਰਸ ਜ਼ਿਆਦਾ ਨਿਕਲਦਾ। ਕੀ ਬਾਤ ਹੈ। ਸੋ ਬਿਲਕੁਲ ਇਹ ਮੋਗਾ ਮੰਡੀ ਵਾਲਿਆਂ ਦੇ ਇੱਥੋਂ ਹੀ ਗੰਨੇ ਪੱਟ ਕੇ ਲੈ ਕੇ ਜਾਂਦੇ ਆ, ਤੇ ਇੱਥੋਂ ਹੀ ਜਿਹੜਾ ਆ ਜੀ ਉਹ ਸਵਾਦਿਸ਼ਟ ਜਿਹੜਾ ਜੂਸ ਆ, ਜਿਹੜਾ ਗੰਨੇ ਦਾ ਰਸ ਆ, ਉਹ ਤੁਹਾਨੂੰ ਇੱਥੇ ਮਿਲਦਾ ਆ। ਆਪਾਂ ਦੇਖ ਰਹੇ ਆ ਪਿੱਛੇ ਸਾਡੀ ਭੈਣ ਆ ਜੋ ਕਿ ਟਰੈਕਟਰ ਚਲਾ ਕੇ ਆਏ ਆ, ਤੇ ਇੱਥੇ ਪਹੁੰਚੇ ਆ ਜਾਇਜ਼ਾ ਲੈਣ ਦੇ ਲਈ ਆਏ ਆ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਥੱਲੇ ਆਉਣੀ ਆ। ਆਜੋ ਜੀ ਆਜੋ, ਫਿਰ ਇਹਨਾਂ ਨਾਲ ਕਰਦੇ ਆ ਗੱਲਬਾਤ, ਜਾਣਦੇ ਆ ਹੋਰ ਕੀ ਕੀ ਜਿਹੜੇ ਆ ਇੱਥੇ ਜਿਹੜੇ ਖੇਤੀਬਾੜੀ ਚੱਲ ਰਹੀ ਹੈ, ਸਬਜ਼ੀਆਂ ਦੀ ਕਾਸ਼ਤ ਵਗੈਰਾ ਸਭ ਕੁਝ ਹੁੰਦਾ ਆ, ਕੀ ਕਰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ। ਹੋਰ ਸੁਣਾਓ ਠੀਕ ਠਾਕ? ਠੀਕ ਠਾਕ ਆ ਜੀ। ਹਾਂਜੀ ਭਾਜੀ। ਗੰਨੇ ਤੜਵਾਉਣ ਆਏ ਆ? ਮੈਂ ਗੰਨੇ ਤੜਾਉਣ ਆਈ, ਨਾਲ ਮੈਂ ਕਿਹਾ ਮਿਰਚਾਂ ਦਾ ਹਾਲ ਚਾਲ ਵੇਖ ਜੀਏ, ਨਾਲੇ ਕੁਝ ਲੈ ਜੀਏ ਤੋੜ ਕੇ। ਮੈਨੂੰ ਲੱਗਦਾ ਵੀ ਤੁਸੀਂ ਪੂਰੇ ਵੱਡੇ ਸੁਪਰਵਾਈਜ਼ਰ ਆ, ਸਾਰਿਆਂ ਦੇ ਉੱਤੇ ਨਜ਼ਰ ਤੁਸੀਂ ਰੱਖਣੀ ਆ। ਹਾਂਜੀ ਸਾਰਾ ਕੁਝ ਕਰੀ ਜਾਈਦਾ, ਆਫਿਸ ਦਾ ਵੀ ਕਰੀ ਜਾਈਦਾ, ਆਪਣਾ ਖੇਤੀਬਾੜੀ ਦਾ ਵੀ ਕਰੀ ਜਾਈਦਾ, ਟਰੈਕਟਰ ਵੀ ਚਲਾ ਲਈਦਾ, ਸਾਰਾ ਕੁਝ ਕਰ ਲਈਦਾ ਆ। ਠੀਕ ਆ ਜੀ। ਹਾਂਜੀ। ਤੇ ਅੱਜ ਕਿਦਾਂ ਚੱਲ ਰਿਹਾ ਜੀ ਫਿਰ? ਅੱਜ ਵਧੀਆ ਭਾਜੀ, ਬਹੁਤ ਵਧੀਆ ਚੱਲ ਰਿਹਾ। ਤੁਹਾਡੇ ਸਾਹਮਣੇ ਹੀ ਆ, ਵੇਖ ਲਓ। ਹਾਂਜੀ ਤੇ ਮਿਰਚਾਂ ਐ ਬਿਲਕੁਲ ਤਿਆਰ ਬਰ ਤਿਆਰ ਨੇ, ਪੂਰੀਆਂ ਤਿਆਰ ਆ। ਹਾਂਜੀ ਗੰਨੇ ਵੀ ਬਹੁਤ ਲੰਬੇ ਲੰਬੇ ਜਿਹੜੇ ਲੱਗੇ ਹੋਏ ਆ। ਗੰਨੇ ਵੀ ਹੋ ਗਏ ਆਪਣੇ, ਬਹੁਤ ਹੋ ਠੀਕ ਹੈ ਗਏ ਜੀ। ਆ। ਸੋ ਕਿਦਾਂ ਚੱਲ ਰਿਹਾ ਸੀਜ਼ਨ ਓਵਰਆਲ ਇਸ ਵਾਰ, ਕਿਦਾਂ ਰਿਹਾ ਸਬਜ਼ੀਆਂ ਦਾ? ਬਹੁਤ ਵਧੀਆ ਭਾਜੀ, ਠੀਕ ਹੈ। ਕਿਉਂਕਿ ਆਪਣਾ ਸਾਰੀ ਆਪਣੀ ਖੇਤੀਬਾੜੀ ਆ। ਠੀਕ ਹੈ। ਸਾਰੀਆਂ ਸਬਜ਼ੀਆਂ ਆਪਾਂ ਆਪਣੀਆਂ ਹੀ ਲਾਉਨੇ ਆ। ਠੀਕ ਹੈ ਜੀ। ਤੇ ਸਾਡਾ ਫੋਕਸ ਇਹੋ ਹੀ ਹੁੰਦਾ ਕਿ ਸਾਰਿਆਂ ਨੂੰ ਆਪਣੀ ਸਬਜ਼ੀ ਜਿਹੜੀ ਆ ਉਹ ਚੀਪ ਪ੍ਰਾਈਸ ਤੇ ਦਿੱਤੀ ਜਾਵੇ, ਤੇ ਤਾਜ਼ੀ ਹੋਵੇ। ਤਾਜ਼ੀ ਹੋਵੇ। ਤੁਹਾਡੇ ਸਾਹਮਣੇ ਤਾਜ਼ੀ ਆ ਸਾਰੀ ਸਬਜ਼ੀ, ਹਨਾ। ਇੱਥੋਂ ਹੀ ਟੁੱਟਣੀ ਆ, ਨਾਲ ਹੀ ਪੈਕ ਹੋ ਕੇ ਜਾਣੀ। ਨਾਲ ਹੀ ਪੈਕ ਹੋ ਕੇ ਚਲ ਜਾਣੀ। ਠੀਕ ਹੈ। ਦੂਜੀ ਗੱਲ ਇਹ ਆ ਕਿ ਐਵਰੀ ਸੈਟਰਡੇ ਨੂੰ ਆਪਣੇ ਇੱਥੇ ਪੂਰੇ ਹਰੇਕ ਥਾਂ ਤੋਂ ਕਸਟਮਰ ਆਉਂਦੇ, ਆਪਣੇ ਡਾਕਟਰ ਆਉਂਦੇ ਆ, ਸਾਰੇ ਇੱਥੋਂ ਸਬਜ਼ੀ ਫਰੈਸ਼ ਲੈ ਕੇ ਜਾਂਦੇ ਆ। ਜਿਹੜੇ ਕਿਸਾਨ ਬ੍ਰਦਰਸ ਦਾ ਮੇਪਲ ਐਵਨਿਊ ਹਾਂਜੀ, ਤੇ ਮੈਪਲ ਐਵਨਿਊ ਜਿੱਥੇ ਆਪਾਂ ਇਸ ਟਾਈਮ ਖੜੇ ਆ। ਹਾਂਜੀ ਮੈਪਲ ਤੇ ਐਡਮ ਤੇ। ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦਾ ਆਪਣਾ? 8 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਹੁੰਦਾ ਆ। ਠੀਕ ਹੈ ਜੀ। ਐਵਰੀ ਸੈਟਰਡੇ। ਤੇ ਹੁਣ ਜਿੱਦਾਂ ਸਬਜ਼ੀਆਂ ਜਿੱਦਾਂ ਅੱਜ ਉਧਰ ਪਿੱਛੇ ਟੁੱਟ ਰਹੀਆਂ, ਮਿਰਚਾਂ ਵੀ ਟੁੱਟ ਰਹੀਆਂ, ਕਮਾਦ ਵੀ ਰੈਡੀ ਆ, ਉਧਰ ਕਰੇਲੇ ਵੀ ਟੁੱਟ ਰਹੇ ਸੀ, ਸਾਰਾ ਕੁਝ ਜਿਹੜਾ ਹੋ ਰਿਹਾ ਸੀ, ਇਹ ਫਿਰ ਮੋਗਾ ਮੰਡੀ ਪਹੁੰਚਣਾ ਹੈ? ਇਹ ਇੱਥੋਂ ਮੋਗਾ ਮੰਡੀ ਵੀ ਜਾਣਾ ਆ, ਤੇ ਬਾਕੀ ਵੀ ਸਾਰੇ ਸਟੋਰਾਂ ਤੇ ਆਪਣੇ ਜਿਹੜੀ ਹੋਲਸੇਲ ਦਾ ਕੰਮ ਨਾਲ ਤੁਹਾਡਾ ਸਾਰੇ ਜਾਣਾ। ਇੱਥੇ ਫ੍ਰੈਜ਼ਨੋ ਚ ਵੀ ਸਾਰੀਆਂ ਸ਼ਾਪਸ ਤੇ ਜਾਣਾ ਆ, ਸਾਰੀਆਂ ਦੁਕਾਨਾਂ ਤੇ ਜਾਣਾ ਆ। ਆਪਣੇ ਇੰਡੀਅਨ ਗਰੋਸਰੀ ਹੋ ਗਈ, ਠੀਕ ਆ, ਕੋਈ ਢਾਬਾ ਹੋ ਗਿਆ, ਹਰੇਕ ਤੇ ਇੱਥੋਂ ਹੀ ਜਾਣੀ ਸਬਜ਼ੀ। ਕੰਮ ਹੁਣ ਰੱਬ ਦੀ ਮਿਹਰ ਦੇ ਨਾਲ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ। ਤੇ ਦਬਾਅ ਨਹੀਂ, ਪ੍ਰੈਸ਼ਰ ਤਾਂ ਨਹੀਂ ਹੁੰਦਾ? ਨਹੀਂ। ਮਜ਼ਾ ਆ ਰਿਹਾ? ਮਜ਼ਾ ਆ ਰਿਹਾ, ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਚੜਦਾ, ਰਾਤ ਕਦੋਂ ਹੋ ਜਾਂਦੀ ਆ। ਕੀ ਬਾਤ ਹੈ ਜੀ, ਕੀ ਬਾਤ ਹੈ। ਚਲੋ ਭੈਣ ਜੀ, ਧੰਨਵਾਦ ਟੂਰ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸੋ ਸਾਗ ਜਿਹੜਾ ਤੁਸੀਂ ਅਕਸਰ ਸਟੋਰਾਂ ਦੇ ਉੱਤੇ ਦੇਖਦੇ ਆ, ਪਹੁੰਚਦੇ ਆ, ਜਦੋਂ ਤੋੜ ਲੈਂਦੇ ਆ ਤੇ ਉਸ ਤੋਂ ਬਾਅਦ ਪੈਕਿੰਗ ਉਹਦੀ ਕਰਨੀ ਪੈਂਦੀ ਆ। ਆ ਬਰਫ਼ ਭਰੀ ਪਈ ਆ, ਐਦਾਂ ਪੈਕ ਹੁੰਦਾ ਹੈ, ਪਰ ਬਾਅਦ ਦੇ ਵਿੱਚ ਇਸ ਦੇ ਉੱਤੇ ਇਦਾਂ ਬਰਫ਼ ਪਾ ਦਿੱਤੀ ਜਾਂਦੀ ਆ
ਤਾਂ ਜੋ ਇਹ ਮੁਰਝਾਵੇ ਨਾ, ਇਹ ਤਾਜ਼ਾ ਰਵੇ। ਸੋ ਜਿੱਦਾਂ ਅਕਸਰ ਫਰੀਜ਼ ਕਰ ਲੈਂਦੇ ਆਪਾਂ, ਜਾਂ ਇਹ ਪੱਤੇ ਜਿਹੜੇ ਉਹ ਤਾਜ਼ੇ ਤਰੋ ਤਾਜ਼ਾ ਰਹਿਣ ਪੈਕਿੰਗ ਦੇ ਵਿੱਚ, ਇਸ ਤਰੀਕੇ ਦਾ ਜਿਹੜਾ ਆਈਡੀਆ ਇਸਤੇਮਾਲ ਕੀਤਾ ਜਾਂਦਾ ਹੈ। ਸੋ ਆਪਾਂ ਕਿਸਾਨ ਬ੍ਰਦਰਜ਼ ਮੋਗਾ ਮੰਡੀ ਵਾਲਿਆਂ ਦੇ ਕੋਲਡ ਸਟੋਰ ਤੇ ਆ। ਜਿਹੜਾ ਸਾਰਾ ਕੁਝ ਟੁੱਟਦਾ ਆ, ਪੈਕ ਹੁੰਦਾ, ਪੈਕ ਹੋ ਕੇ ਇਵੈਂਚੁਅਲੀ ਇੱਥੇ ਆਉਂਦਾ, ਜਿਸ ਤੋਂ ਬਾਅਦ ਚ ਡਿਸਟ੍ਰੀਬਿਊਟ ਹੁੰਦਾ। ਸੁੱਖੇ ਭਾਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਸੋ ਸਾਰਾ ਦੇਖ ਰੇਖ ਕਰਦੇ ਆ, ਹਾਂਜੀ ਹਾਂਜੀ ਉਗਾਉਣ ਤੋਂ ਲੈ ਕੇ ਇੱਥੇ ਤੱਕ। ਹਾਂਜੀ ਹਾਂਜੀ, ਜਿਵੇਂ ਆਪਣਾ ਉਹ ਜਦੋਂ ਆਪਣਾ ਖੇਤ ਦੇ ਵਿੱਚ ਤੋੜ ਹਟਦੇ ਆ ਜੀ, ਫਿਰ ਉਹ ਮੈਸੇਜ ਕਰ ਦਿੰਦੇ ਵੀ ਆਹ ਟੁੱਟ ਗਿਆ ਸਮਾਨ, ਆਹ ਟੁੱਟ ਗਿਆ ਜੀ। ਠੀਕ ਹੈ ਜੀ। ਫਿਰ ਆਪਾਂ ਉਹ ਟਰੱਕ ਤੇ ਜਾ ਕੇ ਮੁੰਡੇ ਚੱਕ ਲਿਆਉਂਦੇ ਇੱਥੇ ਹੀ, ਬਕਸੇ ਚੱਕ ਲਿਆਉਂਦੇ, ਬਕਸੇ ਸਾਰੇ ਚੱਕ ਲਿਆਉਂਦੇ ਇੱਥੇ, ਫਿਰ ਪ੍ਰੀ ਕੂਲ ਕਰਕੇ ਠੰਡਾ ਕਰਕੇ ਸਮਾਨ। ਫਿਰ ਜਿੰਨੇ ਵੀ ਸਟੋਰਾਂ ਦਾ ਹੁੰਦਾ ਵਾ, ਆਪਣੇ ਲੋਕਲ ਪੰਜਾਬੀ ਸਟੋਰਾਂ ਦਾ, ਜਿੱਦਾਂ order ਆਏ ਆ, ਜਿਵੇਂ ਆਰਡਰ ਆਇਆ, ਫਿਰ ਸਾਰਾ ਉਹਨਾਂ ਨੂੰ ਡਿਵਾਈਡ ਕਰਕੇ ਫਿਰ ਉੱਥੇ ਆਪਾਂ ਭੇਜ ਦਿੰਦੇ ਪਹੁੰਚਾ ਦਿੰਦੇ ਆ। ਜਦੋਂ ਹੁਣ ਉੱਥੇ ਟੁੱਟਾ ਆ ਸਮਾਨ ਤੇ ਇੱਥੇ ਤੱਕ ਆਉਣ ਚ ਉਸੇ ਦਿਨ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਹੀ ਪਹੁੰਚ ਜਾਂਦਾ ਹੈ ਸਮਾਨ ਇੱਥੇ। ਹਾਂਜੀ, ਇਹਦਾ ਆਪਣਾ 15 ਮਿੰਟ ਨਹੀਂ ਲੱਗਦੇ ਖੇਤ ਤੋਂ ਇੱਥੇ ਤੱਕ ਆਉਣ ਵੀ ਦੇ। ਜਦੋਂ ਉੱਥੇ ਪੈਕ ਹੋ ਗਿਆ ਤਾਂ ਹਾਂਜੀ, ਉਹਨਾਂ ਨੇ ਪੈਕ ਕਰਕੇ ਉਹਨਾਂ ਨੇ ਕਾਲ ਕਰ ਦੇਣੀ ਵੀ ਆਹ ਸਮਾਨ ਟੁੱਟ ਗਿਆ ਵਾ, ਆਪਾਂ 15 ਮਿੰਟਾਂ ਵਿੱਚ ਚੱਕ ਕੇ ਇੱਥੇ ਲਿਆਉਣਾ, ਨਾਲ ਹੀ ਠੰਡਾ ਕਰ ਲੈਣਾ, ਨਾਲ ਹੀ 2 ਘੰਟਿਆਂ ਵਿੱਚ ਠੰਡਾ ਕਰਕੇ ਸ਼ਾਮ ਨੂੰ ਆਪਾਂ ਸਾਰਾ ਸ਼ਿਪ ਕਰ ਦੇਣਾ। ਮਤਲਬ ਤਾਜ਼ਾ ਹੀ ਬਿਲਕੁਲ ਸੇਮ ਬਿਲਕੁਲ ਤਾਜ਼ਾ ਸੇਮ ਡੇ। ਆਪਾਂ ਅੱਜ ਰਾਤ ਨੂੰ ਵੀ ਆਪਣਾ ਬੇਰੀਏ ਦਾ ਟਰੱਕ ਆਉਣਾ ਜੀ, ਰਾਤ ਨੂੰ ਆਪਣਾ 10 ਵਜੇ ਆਉਂਦਾ ਜੀ। ਠੀਕ ਆ, ਐਲੇ ਤੋਂ ਆਉਣਾ, ਉਹਨੇ ਸਮਾਨ ਲੈ ਕੇ। ਤਾਂ ਮੁੰਡਾ ਤਿਆਰੀ ਕਰੀ ਜਾਂਦਾ ਹੈ। ਹਾਂਜੀ ਹਾਂਜੀ, ਇਹ ਆਪਣੇ ਜਿਹੜੇ ਇੱਥੇ ਲੋਕਲ ਆਰਡਰ ਆ ਮੋਡੈਸਟ ਵਾਲੀ ਸਾਈਡ ਦੇ ਉੱਤੇ ਜਾਣੇ ਆ, ਇਹ ਸਾਰੇ ਉਹ ਆ ਜੀ। ਠੀਕ ਹੈ ਤੇ ਆਪਣੇ ਰਾਤ ਨੂੰ ਉਹ ਟਰੱਕ ਦੇ ਵਿੱਚ ਆਪਾਂ ਲੱਦ ਦੇਣੇ ਆ, ਉਹਨੇ ਆਪਣਾ ਸਮਾਨ ਇੱਥੇ ਲਾ ਜਾਣਾ ਜਿਹੜਾ ਆਪਾਂ ਐਲੇ ਤੋਂ ਮੰਗਾਇਆ, ਜਿਹੜਾ ਆਪਾਂ ਇੱਥੋਂ ਸ਼ਿਪ ਕਰਨਾ ਉਹਨੇ ਵਾਪਸ ਲੈ ਜਾਣਾ ਤੇ ਬੇਰੀਏ ਛੱਡਿਆ ਹੋਣਾ ਜੀ। ਸੋ ਇਸੇ ਤਰੀਕੇ ਦੇ ਨਾਲ ਬਾਕੀ ਇਹ ਵੀ ਦੱਸ ਦਈਏ, ਕਿਸਾਨ ਬ੍ਰਦਰ ਹਰ ਸ਼ਨੀਚਰਵਾਰ ਜਿਹੜਾ ਮੇਪਲ ਐਵੀਨਿਊ ਤੇ ਇਹਨਾਂ ਦੀ ਲੋਕੇਸ਼ਨ ਆ, ਉਹ ਸਵੇਰੇ 8 ਵਜੇ ਖੁੱਲ ਜਾਂਦੇ। ਆਮ ਲੋਕ ਵੀ ਤਾਜ਼ੀਆਂ ਸਬਜ਼ੀਆਂ ਜੇ ਤੁਸੀਂ ਲੈਣਾ ਚਾਹੁੰਦੇ ਆ, ਹਾਂਜੀ ਉਹ ਤੇ ਆ ਆਪਾਂ ਕੇ ਉੱਥੇ ਹਾਂਜੀ ਹਾਂਜੀ ਉਹ ਆਪਾਂ ਸ਼ਨੀਵਾਰ ਨੂੰ ਓਪਨ ਟੂ ਪਬਲਿਕ ਕਰਦੇ ਆ, ਕਿਉਂਕਿ ਇੱਥੇ ਆਪਣੇ ਬਾਕੀ 6 ਦਿਨ ਆਪਣਾ ਹੋਲਸੇਲ ਦਾ ਹੁੰਦਾ ਏ, ਆਪਾਂ ਦੇ ਨਹੀਂ ਸਕਦੇ, ਇਸ ਕਰਕੇ ਆਪਾਂ ਇੱਕ ਦਿਨ ਸਪੈਸ਼ਲ ਆਪਣੀ ਸੰਗਤ ਲਈ ਰੱਖਿਆ ਹੋਇਆ। ਇੱਥੇ ਆਪਾਂ ਵਧੀਆ ਗੁੱਡ ਪ੍ਰਾਈਸਾਂ ਲਾਉਨੇ ਆ ਤੇ ਵਧੀਆ ਫਰੈਸ਼ ਸਮਾਨ ਦੇਈਦਾ ਜੀ। ਫਰੈਸ਼ ਸਮਾਨ ਜਿਹੜਾ ਉਹ ਮਿਲਦਾ। ਧੰਨਵਾਦ ਸੁਖੇ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਵੱਲੋਂ ਪਹੁੰਚੇ ਹੋਏ ਆ 5187 ਈਸਟ ਬੈਲਮਟ ਐਵੀਨਿਊ ਮੋਗਾ ਮੰਡੀ ਵਾਲਿਆਂ ਦੇ। ਫਾਰਮਰ ਫਰੈਸ਼ ਸਬਜ਼ੀਆਂ, ਤਾਜ਼ਾ ਗੰਨੇ ਦੇ ਰਸ ਤੇ ਹੋਰ ਬਹੁਤ ਕੁਝ, ਜਿਸ ਦੇ ਬਾਹਰ ਬਹੁਤ ਹੀ ਵੱਡੀ ਖੁੱਲੀ ਡੁੱਲੀ ਪਾਰਕਿੰਗ ਆ। ਤੇ ਆਓ ਤੁਹਾਨੂੰ ਅੰਦਰ ਲੈ ਚੱਲਦੇ ਆ, ਕੀ ਕੁਛ ਹੈ ਇਹਨਾਂ ਦੇ ਕੋਲ। ਇਹਨਾਂ ਦੇ ਰੈਸਟੋਰੈਂਟ ਵੀ ਆ, ਤਾਜ਼ਾ ਸਬਜ਼ੀਆਂ ਵੀ ਆ, ਹਰ ਤਰ੍ਹਾਂ ਦੀ ਗਰੋਸਰੀ ਵੀ ਆ। ਆਓ ਲੈ ਚੱਲਦੇ ਆ ਅੰਦਰ। ਮੋਗਾ ਮੰਡੀ ਦੇ ਵਿੱਚ ਜਦ ਤੁਸੀਂ ਵੜਦੇ ਆ, ਅੰਦਰ ਹੀ ਸੱਜੇ ਹੱਥ ਤਾਜ਼ਾ ਸਬਜ਼ੀਆਂ, ਹਰ ਤਰ੍ਹਾਂ ਦਾ ਤੁਹਾਨੂੰ ਸਮਾਨ ਆ। ਖਾਸੀਅਤ ਇਹਨਾਂ ਦੀ ਇਹ ਆ, ਇਹ ਖੁਦ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਉਗਾ ਕੇ ਇੱਥੇ ਇਹਨਾਂ ਦੇ ਫਰੈਸ਼ਨੋ ਚ ਖੇਤ ਆ, ਇੱਥੋਂ ਹੀ ਉਗਾਉਂਦੇ ਨੇ ਤੇ ਇੱਥੇ ਹੀ ਆ ਕੇ ਵੇਚਦੇ ਨੇ। ਤੁਸੀਂ ਦੇਖ ਸਕਦੇ ਆ ਭਾਂਤ ਭਾਂਤ ਦੀਆਂ ਜਿਹੜੀਆਂ ਸਬਜ਼ੀਆਂ ਆ, ਫਰੂਟ ਆ, ਉਹ ਤੁਹਾਨੂੰ ਜਿਹੜਾ ਉਹ ਇੱਥੋਂ ਮਿਲੂਗਾ। ਮੂਲੀਆਂ ਆ, ਤਰਾਂ ਆ, ਹਰ ਤਰ੍ਹਾਂ ਦੀਆਂ ਸਬਜ਼ੀਆਂ, ਗਾਜਰਾਂ ਉਹ ਵੀ ਜਿਹੜੀਆਂ ਪੰਜਾਬ ਦੇ ਵਿੱਚ ਲਾਲ ਰੰਗ ਦੀਆਂ ਮਿਲਦੀਆਂ ਸੀ, ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। ਜਿੱਥੇ ਇਹਨਾਂ ਦੇ ਹਰ ਤਰ੍ਹਾਂ ਦੀ ਗਰੋਸਰੀ ਮਿਲਦੀ ਆ, ਉੱਥੇ ਘਰ ਦੇ ਲਈ ਸਮਾਨ, ਵਿਰਾਸਤੀ ਸਮਾਨ, ਮੂੜੇ ਹੋ ਗਏ, ਮੰਜੇ ਹੋ ਗਏ, ਘਰ ਦਾ ਜਿਹੜਾ ਐਸਾ ਸਮਾਨ ਜੋ ਕਿ ਆਪਾਂ ਆਪਣੇ ਬਜ਼ੁਰਗਾਂ ਦੇ ਕੋਲ ਦੇਖਦੇ ਸੀ, ਉਹ ਵੀ ਇਹਨਾਂ ਦੇ ਕੋਲ ਮੌਜੂਦ ਆ। ਗਰੋਸਰੀ ਦੀਆਂ ਆਇਲਸ ਪੂਰੀ ਤਰ੍ਹਾਂ ਬਹੁਤ ਹੀ ਤਾਜ਼ਾ ਵਧੀਆ ਸਮਾਨ ਦੇ ਨਾਲ ਭਰੀਆਂ ਪਈਆਂ ਨੇ। ਗਾਰਡਨਿੰਗ ਦੇ ਸ਼ੌਕੀਨ ਹੋ, ਕਈ ਰੰਬੇ ਦਾਤੀਆਂ ਦੇ ਨਾਲ ਨਾਲ ਸਲੌਤਰ ਜੇ ਪੀਣੀ ਹੋਵੇ ਸ਼ਰਧਾਈ, ਆਪ ਵੀ ਬਣਾ ਸਕਦੇ ਆ। ਬਾਕੀ किचन ਦਾ ਹਰ ਤਰ੍ਹਾਂ ਦਾ ਵਿਰਾਸਤੀ ਸਮਾਨ ਵੀ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। मैं जब भी यहाँ आता हूँ एयरपोर्ट कस्टमर को छोड़ने, तो फिर यहाँ आ जाता हूँ इंडियन खाना खाने। यहाँ फर्स्ट क्लास खाना मिलता है। क्या अच्छा है सबसे? यहाँ मेरे को पसंद है, आलू पराठे खाता हूँ सुबह। अगर दोपहर को आता हूँ तो फिर गोट करी और नान, और घर के लिए भी ले जाता हूँ हमेशा। सब्जी भी लेके जाते हैं? सब्जी भी ले जाता हूँ, फ्रेश प्रोड्यूस, और यहाँ ग्रोसरी में भी सब कुछ मिल जाता है, तो हमको और कहीं जाने की ज़रूरत नहीं पड़ता है। ਮੋਗਾ ਮੰਡੀ ਜਿੰਦਾਬਾਦ। मोगा मंडी जिंदाबाद है। ਸੋ ਮੋਗਾ ਮੰਡੀ ਜਦੋਂ ਤੁਸੀਂ ਆਉਂਦੇ, ਗਰੋਸਰੀ ਦੇ ਨਾਲ ਨਾਲ ਇੱਥੇ ਇਹਨਾਂ ਦਾ ਸਪੈਸ਼ਲ ਫਰੈਸ਼ ਜਿਹੜਾ ਗੰਨੇ ਦਾ ਜੂਸ ਤੇ ਜਿਹੜਾ ਉਹ ਕਾਰਨਰ ਬਣਿਆ ਆ, ਗੰਨੇ ਆ, ਪਾਈਨਐਪਲ ਵੀ ਆ, ਨਿੰਬੂ ਆ, ਧਨੀਆ ਆ, ਤਾਜ਼ਾ ਤਾਜ਼ਾ ਜਿਹੜਾ ਤੁਸੀਂ ਜੂਸ ਪੀਓ ਤੇ ਆਨੰਦ ਲਓ, ਨਾਲੇ ਬਾਅਦ ਦੇ ਵਿੱਚ ਗਰੋਸਰੀ ਛਕੋ ਤੇ ਫਿਰ ਰੈਸਟੋਰੈਂਟ ਵੱਲ ਨੂੰ ਵਧੋ। ਸੋ ਇਹਨਾਂ ਦੇ ਜਦੋਂ ਤੁਸੀਂ ਧਾਰਮਿਕ ਸਮਾਗਮ ਹੁੰਦੇ ਆ, ਰੁਮਾਲਾ ਸਾਹਿਬ ਨੇ, ਹੋਰ ਸਾਰੀਆਂ ਚੀਜ਼ਾਂ ਵੀ ਉਪਲਬਧ ਆ, ਤਸਵੀਰਾਂ, ਧਾਰਮਿਕ ਤਸਵੀਰਾਂ ਵੀ ਉਪਲਬਧ ਆ। ਬਾਕੀ ਘਰੇਲੂ ਜਿਹੜਾ ਸਮਾਨ ਆ, ਉਹ ਵੀ ਸੱਭਿਆਚਾਰਕ ਕਲਚਰਲ ਜਿਹੜੀਆਂ ਉਹ ਚੀਜ਼ਾਂ ਆ, ਉਹ ਸਾਰਾ ਕੁਝ ਇਹਨਾਂ ਦੇ ਮਿਲਦਾ ਆ। ਤੁਸੀਂ ਅੱਜ ਹੀ ਪਹੁੰਚੋ ਮੋਗਾ ਮੰਡੀ 5187 ਈਸਟ ਬੈਲਮੰਟ ਐਵੀਨਿਊ ਫਰੈਸ਼। ਮੋਗਾ ਮੰਡੀ ਵਾਲਿਆਂ ਦੇ ਆਪਾਂ ਰਵਿੰਦਰ ਸਿੰਘ ਜੀ ਦੇ ਨਾਲ ਆ ਇਸ ਟਾਈਮ। ਕੁਛ ਚਿਰ ਹੋ ਗਿਆ ਇਹਨਾਂ ਨੇ ਇਸ ਨੂੰ ਸ਼ੁਰੂ ਕੀਤੇ ਹੋਏ ਆ। ਤੁਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਜਾਣਦੇ ਹੋਣੇ ਵੀ ਤਾਜ਼ਾ ਸਬਜ਼ੀਆਂ ਬਣਾ ਕੇ ਜਿਹੜੀਆਂ ਉਹ
ਉਗਾ ਕੇ ਤੁਹਾਡੇ ਤੱਕ ਜਿਹੜਾ ਉਹ ਪਹੁੰਚਾਉਂਦੇ ਆ। ਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਕਿੱਦਾਂ ਚੱਲ ਰਿਹਾ ਜਦੋਂ ਦਾ ਓਪਨ ਕੀਤਾ ਹੈ ਉਸ ਤੋਂ ਬਾਅਦ ਦੇ ਵਿੱਚ ਅੱਜ ਅਸੀਂ ਆਏ ਆ, ਕਿੱਦਾਂ ਰਿਸਪੌਂਸ ਆ? ਠੀਕ ਆ, ਗੁਰੂ ਸਾਹਿਬ ਦੀ ਕਿਰਪਾ ਜੀ, ਪਰ ਹਜੇ ਹੌਲੀ ਹੌਲੀ ਸਿੱਖ ਰਹੇ ਹਾਂ ਇਹ ਦੁਕਾਨਦਾਰੀ ਕਿਵੇਂ ਕਰਨੀ ਆ। ਖੇਤੀ ਵਾਲੇ ਬੰਦਿਆਂ ਨੂੰ ਥੋੜਾ ਜਿਹਾ ਡਿਫਿਕਲਟ ਲੱਗਦਾ, ਪਰ ਲੱਗਦਾ ਰੱਬ ਦੀ ਕਿਰਪਾ ਨਾਲ ਸਾਰੇ ਰਲ ਮਿਲ ਕੇ ਤੁਸੀਂ ਸਿਖਾ ਦੋਗੇ ਸਾਨੂੰ। ਚਲੋ ਵਧੀਆ। ਤਾਜ਼ਾ ਫਰੂਟ ਆ, ਹਰ ਤਰ੍ਹਾਂ ਦੀ ਗਰੋਸਰੀ ਆ, ਨਾਲ ਰੈਸਟੋਰੈਂਟ ਵੀ ਹੈ। ਹਾਂਜੀ ਠੀਕ ਆ ਜੀ, ਸਾਰਾ ਕੁਝ ਵਧੀਆ ਚੱਲ ਰਿਹਾ ਵਾ, ਤੇ ਪਰ ਸਾਨੂੰ ਹਜੇ ਜਿਹੜੀਆਂ ਚੀਜ਼ਾਂ ਦੀ ਜਿਵੇਂ ਸਰਵ ਕਰਨ ਵਾਸਤੇ ਜਾਂ ਲੋਕਾਂ ਦੇ ਨਾਲ ਜਿਹੜੀਆਂ ਚੀਜ਼ਾਂ ਮੰਗਦੇ ਸਾਡੇ ਕੋਲ ਕਿ ਨਹੀਂ ਹੁੰਦੀ ਕੋਈ ਚੀਜ਼ ਇਹੋ ਜਿਹੀ, ਤੇ ਬਹੁਤ ਚੀਜ਼ਾਂ ਹੁਣ ਅਸੀਂ ਐਡ ਕਰ ਰਹੇ ਹਾਂ। ਤੇ ਪਰ ਲੱਗਦਾ 1 ਸਾਲ ਦੇ ਵਿੱਚ ਅਸੀਂ ਇਹਨੂੰ ਜਿੱਦਾਂ ਦੇ ਲੋਕ ਚਾਹੁੰਦੇ ਆ ਉਹੋ ਜਿਹੀ ਅਸੀਂ ਇਹ ਚੀਜ਼ ਨੂੰ ਉਸ ਤਰੀਕੇ ਨਾਲ ਕਰ ਸਕਦੇ ਹਾਂ। ਹੁਣ ਕਿੰਨੇ ਮਹੀਨੇ ਹੋ ਗਏ ਆਪਾਂ ਨੂੰ ਸ਼ੁਰੂ ਆਪਾਂ ਨੂੰ 5-6 ਮਹੀਨੇ ਹੋ ਗਏ ਜੀ। 5-6 ਮਹੀਨਿਆਂ ਦੇ ਵਿੱਚ ਭਰ ਗਿਆ ਆ। ਹਾਂਜੀ ਭਰ ਗਿਆ, ਬਹੁਤ ਵਧੀਆ ਭਰ ਗਿਆ। ਬਸ ਇੱਕੋ ਹੀ ਚੀਜ਼ ਤੋਂ ਡਰ ਲੱਗਦਾ ਵਾ ਵੀ ਅਸੀਂ ਚਾਹੁੰਦੇ ਹਾਂ ਬਈ ਸਹੀ ਤਰੀਕੇ ਨਾਲ ਤੇ ਸਹੀ ਰੇਟ ਤੇ ਸਹੀ ਕੁਆਲਿਟੀ ਦੀਆਂ ਚੀਜ਼ਾਂ, ਜਿਵੇਂ ਕਹਿ ਦਈਏ ਸਬਜ਼ੀਆਂ ਵਾ, ਅਸੀਂ ਚੰਗੇ ਤਰੀਕੇ ਨਾਲ ਵਧੀਆ ਪ੍ਰਾਈਸ ਤੇ ਸਹੀ ਤਰੀਕੇ ਨਾਲ ਵੇਚੀਏ। ਚਲੋ ਬਹੁਤ ਵਧੀਆ ਜੀ। ਸੋ ਆਓ ਇਸ ਤੋਂ ਬਾਅਦ 'ਚ ਹੁਣ ਤੁਹਾਨੂੰ ਰੈਸਟੋਰੈਂਟ ਵੀ ਲੈ ਚੱਲਦੇ ਆ, ਜਿੱਥੇ ਤਾਜ਼ਾ ਬਿਲਕੁਲ ਜਿਹੜਾ ਫੂਡ ਆ ਉਹ ਬਣਦਾ ਆ। ਖਾਸ ਕਰਕੇ ਟਰੱਕਰਸ ਜਦੋਂ ਤੁਸੀਂ ਆਉਂਦੇ ਆ ਹਮੇਸ਼ਾ ਇਹ ਸ਼ਿਕਾਇਤ ਕਹੀ ਦੀ ਰਹਿੰਦੀ ਵੀ ਤਾਜ਼ਾ ਮਿਲਦਾ ਨਹੀਂ। ਇੱਥੇ ਬਿਲਕੁਲ ਤੁਹਾਡੇ ਸਾਹਮਣੇ ਤਾਜ਼ਾ ਬਣਾ ਕੇ ਤੁਹਾਨੂੰ ਉਹ ਸਰਵ ਕਰਦੇ ਨੇ। ਬਾਕੀ ਆਮ ਵੀ ਪਰਿਵਾਰ ਵਾਲੇ ਵੀ ਕਿਤੇ ਕੇਟਰਿੰਗ ਕਰਾਉਣੀ ਆ, ਹਰ ਤਰ੍ਹਾਂ ਦਾ ਜਿਹੜੀ ਸੁਵਿਧਾ ਫੂਡ ਦੇ ਨਾਲ ਸੰਬੰਧਿਤ ਇਹਨਾਂ ਦੇ ਕੋਲ ਉਪਲਬਧ ਆ। ਆਓ ਤੁਹਾਨੂੰ ਅੰਦਰ ਦੇ ਇਹਨਾਂ ਦੇ ਰੈਸਟੋਰੈਂਟ ਜਿੱਥੇ ਸਿਟਨ ਆ ਤੇ ਨਾਲ ਜਿਹੜਾ ਇਹਨਾਂ ਦਾ ਕਿਚਨ ਆ ਉਹ ਵੀ ਦਿਖਾਉਂਦੇ ਆ। ਚਲੋ ਹੁਣ ਤੁਹਾਨੂੰ ਆਪਾਂ ਰੈਸਟੋਰੈਂਟ ਦੇ ਰੁਕੋ ਵਿੱਚ ਭਾਈ, ਪਹਿਲਾਂ ਫਰੈਸ਼ ਜੂਸ ਪੀਓ। ਉਹ ਕਿਆ ਬਾਤ ਗੰਨੇ ਹੈ। ਦਾ ਜੂਸ ਆ ਆਪ ਬਣਾਇਆ, ਹੁਣੇ ਬਣਾਇਆ? ਜੀ ਹਾਂ, ਹੁਣੀ ਫਰੈਸ਼ ਬਣਾਏ ਵੀਰੇ। ਤੇ ਗੰਨੇ ਕਿੱਥੋਂ ਲਿਆਂਦੇ ਸੀਗੇ? ਗੰਨੇ ਆਪਣੇ ਖੇਤ ਚੋਂ, ਇੱਥੋਂ ਹੀ ਲੋਕਲੀ? ਲੋਕਲੀ। ਤੇ ਤੁਸੀਂ ਜੂਸ ਦੇ ਵਾਲੇ ਇੱਥੇ ਸੈਂਟਰ ਤੇ ਹੁੰਦੇ ਆ, ਤੁਸੀਂ ਕਰਦੇ ਸਾਰਾ? ਹਾਂ, ਅਸੀਂ ਸਾਰਾ ਜੂਸ ਕੱਢਦੇ ਵੀਰੇ। ਮਿਕਸ ਜੂਸ ਹੋ ਗਿਆ, ਔਰੇਂਜ ਜੂਸ ਹੋ ਗਿਆ। ਹਾਂ। ਅੱਛਾ, ਬਾਕੀ ਸਾਰਾ ਮਿਕਸ ਮੁਕਸ ਜੋ ਵੀ ਹਰ ਤਰ੍ਹਾਂ ਦਾ ਜਿੱਦਾਂ ਹਰ ਤਰ੍ਹਾਂ ਦਾ ਜੂਸ ਤਾਂ ਬਣਾਉਂਦੇ। ਫਿਰ ਜਦੋਂ ਲੋਕ ਆਉਂਦੇ ਆ ਪਹਿਲਾਂ ਜੂਸ ਪੀਂਦੇ ਆ ਫਿਰ ਗਰੋਸਰੀ ਕਰਦੇ ਆ? ਹਾਂਜੀ ਹਾਂ, ਪਹਿਲਾਂ ਜੂਸ ਪੀਂਦੇ। ਹੁਣ ਮੈਂ ਸਵਾਦ ਦੇਖ ਲਾਂ? ਹਾਂ, ਚੈੱਕ ਕਰੋ ਜੀ। ਲਓ ਜੀ, ਆਹ ਲਓ ਜੀ, ਕਿੱਦਾਂ ਵੀਰੇ? ਠੀਕ ਆ, ਸ਼ਾਨਦਾਰ ਆ। ਅਦਰਕ ਦਾ ਸਵਾਦ ਵੀ ਆ ਗਿਆ, ਨਿੰਬੂ ਦਾ ਵੀ ਆ ਗਿਆ, ਪੁਦੀਨੇ ਦਾ ਵੀ ਆ ਗਿਆ, ਸਭ ਕੁਝ ਪਾਇਆ ਹੈ ਵੀਰੇ। ਤੇ ਭਾਈ ਜਿੰਨੇ ਵੀ ਸਾਰੇ ਜਣੇ ਆਉਂਦੇ ਆ, ਤੁਸੀਂ ਜਦੋਂ ਮੋਗਾ ਮੰਡੀ ਚ ਆਉਂਦੇ ਆ ਪਹਿਲਾਂ ਜੂਸ ਪੀਓ, ਗੰਨੇ ਦਾ ਰਸ ਪੀਓ, ਫਿਰ ਉਸ ਤੋਂ ਬਾਅਦ ਗਰੋਸਰੀ ਕਰੋ, ਤੇ ਜਦੋਂ ਥੋੜਾ ਜਿਹਾ ਥੱਕ ਗਏ ਤਾਂ ਫਿਰ ਰੈਸਟੋਰੈਂਟ ਵੱਲ ਨੂੰ ਚੱਲਦੇ, ਜਿੱਥੇ ਹੁਣ ਮੈਂ ਤੁਹਾਨੂੰ ਲੈ ਹੀ ਜਾਣਾ ਹੈ। ਆਓ ਹੁਣ ਤੁਹਾਨੂੰ ਅੰਦਰ ਰੈਸਟੋਰੈਂਟ ਵਾਲੇ ਪਾਸੇ ਲੈ ਚੱਲਦੇ ਆ, ਜਿੱਥੇ ਇੱਥੇ ਬੈਠਣ ਦਾ ਪ੍ਰਬੰਧ ਆ। ਮੋਗਾ ਮੰਡੀ ਜਿਹੜਾ ਕਿ ਬੈਲਮੈਂਟ ਐਵੀਨਿਊ ਤੇ ਆ, ਤੇ ਇਹਨਾਂ ਦੀ ਟੀਮ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ। ਸੋ ਕਿੱਦਾਂ ਤਿਆਰੀਆਂ ਜੀ? ਹਾਂਜੀ ਰਵਿੰਦਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਆਪਣੇ ਮੇਨ ਸ਼ੈਫ ਆ ਜੀ। ਠੀਕ ਹੈ ਜੀ। ਇਹ ਆਪਣੇ ਮੇਜਰ ਸਿੰਘ ਆ ਜੀ। ਠੀਕ ਹੈ ਜੀ। ਤੇ ਇਹ ਸਾਰੇ ਰਲ ਕੇ ਆਪਣਾ ਜਿਹੜਾ ਸਬਜ਼ੀਆਂ ਜਾਂ ਕੇਟਰਿੰਗ ਦਾ ਕਰਦੇ ਆ। ਠੀਕ ਆ। ਰੱਬ ਦੀ ਕਿਰਪਾ ਨਾਲ ਟੀਮ ਸੋਹਣੀ ਇਕੱਠੀ ਹੋਈ ਆ। ਤੇ ਜਿਹੜੀਆਂ ਸਬਜ਼ੀਆਂ ਅਸੀਂ ਕੇਟਰਿੰਗ ਵਾਸਤੇ ਜਾਂ ਰੈਸਟੋਰੈਂਟ 'ਚ ਵਰਤਦੇ ਆ, ਫਰੈਸ਼ ਕਰਦੇ ਆ ਹਰ ਇੱਕ ਸਾਰਾ। ਜਿਹੜੀਆਂ ਸਿੱਧੀਆਂ ਉੱਤੋਂ ਤੁਹਾਡੇ ਆਉਂਦੀਆਂ, ਨਾ ਕਿ ਕੋਈ ਇਦਾਂ ਦੀ ਹੋਊਗੀ ਚਲੋ ਆਹ ਕੱਟ ਦੋ ਨਾ, ਜਿਹੜੀ ਅਕਸਰ ਕਹਿ ਦਿੰਦੇ ਵੀ ਗਲੀ ਸੜੀ ਆ। ਜਿਹੜੀ ਆਪ ਦੇ ਘਰਦਿਆਂ ਨੂੰ ਨਹੀਂ ਖਵਾ ਸਕਦੇ, ਆਪ ਨਹੀਂ ਖਾ ਸਕਦੇ, ਉਹ ਦੂਜਿਆਂ ਨੂੰ ਨਹੀਂ ਖਵਾ ਸਕਦੇ। ਸੋ ਕੇਟਰਿੰਗ ਦਾ ਹਰ ਤਰ੍ਹਾਂ ਦਾ ਪ੍ਰਬੰਧ ਆ? ਹਾਂਜੀ, ਆਪਣੇ ਕੋਲ ਵੀਰੇ ਸਾਰਾ ਪ੍ਰਬੰਧ ਆ ਕੈਟਰਿੰਗ ਦਾ, ਤੇ ਕੋਸ਼ਿਸ਼ ਕਰਦੇ ਆ ਕਿ ਅਸੀਂ ਸਾਰਾ ਕੁਝ ਵਧੀਆ ਦੇ ਸਕੀਏ। ਤੇ ਪਰੌਂਠੇ ਤਾਂ ਅਸੀਂ ਵੀ ਬਹੁਤ ਖਾਦੇ ਆ, ਤੁਹਾਡੇ ਤੇ ਸਵਾਦ ਹੁੰਦੇ ਆ। ਥੈਂਕ ਯੂ ਵੀਰ ਜੀ, thank you। ਸਬਜ਼ੀਆਂ ਵੀ। ਹਾਂਜੀ, ਸੋ ਕੇਟਰਿੰਗ ਹਰ ਤਰ੍ਹਾਂ ਦੇ ਵਿਆਹ ਸ਼ਾਦੀ ਕਿਸੇ ਵੀ ਤਰ੍ਹਾਂ ਦੀ? ਵਿਆਹ ਸ਼ਾਦੀ, ਪਾਠ ਦਾ, ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਆ, ਇਹ ਸਾਰੀ ਕਰਦੇ ਆ। ਠੀਕ ਆ। ਤੇ ਇੱਥੇ ਜਿਹੜੀ ਆਪਣੇ ਕਿਚਨ ਆ ਕਿੰਨੇ ਤੋਂ ਕਿੰਨੇ ਵਜੇ ਤੱਕ ਓਪਨ ਆ? ਅਸੀਂ ਵੀਰੇ 9 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦੇ ਠੀਕ ਆ ਜੀ। ਤੇ ਟੂ ਗੋ ਆਰਡਰ, ਬੈਠ ਕੇ ਖਾਣ ਦਾ ਹਰ ਤਰ੍ਹਾਂ ਦਾ? ਹਾਂਜੀ, ਚੱਕਮਾ ਵੀ ਫੂਡ ਦਿੰਨੇ ਆ। ਠੀਕ ਆ। ਜੇ ਕਿਸੇ ਨੇ ਘਰੇ ਨਹੀਂ ਕੈਟਰਿੰਗ ਕਰਾਉਣੀ, ਉਹ ਲੈ ਕੇ ਜਾਂਦੇ ਨੇ, ਉਹ ਵੀ ਹੈਗਾ ਪ੍ਰਬੰਧ। ਹਾਂਜੀ। ਕਿਹੜੇ ਨੰਬਰ ਤੇ ਕੰਟੈਕਟ ਕਰਨਾ ਜੀ ਕੇਟਰਿੰਗ ਲਈ? ਤੁਸੀਂ ਕਰ ਸਕਦੇ ਨੇ ਕਾਲ 559 906 6000 ਔਰ 559 906 6100। ਮੇਜਰ ਸਿੰਘ ਕੁਝ ਕਹਿਣਾ ਚਾਹੁੰਦੇ ਆ? ਮੇਜਰ ਸਿੰਘ ਸਾਡੇ ਕੋਲੇ ਵਧੀਆ ਤਾਜ਼ੀਆਂ ਸਬਜ਼ੀਆਂ ਤਿਆਰ ਕਰਕੇ ਦੇਣੇ ਜੀ। ਠੀਕ ਆ। ਤੇ ਕੈਟਰਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ। ਚਲੋ ਬਹੁਤ ਵਧੀਆ ਜੀ। ਸੋ ਮੋਗਾ ਮੰਡੀ ਜਿੱਥੇ ਤੁਸੀਂ ਐਂਟਰ ਹੁੰਦੇ ਆ, ਕਿਸਾਨ ਬ੍ਰਦਰ ਵਾਲੇ ਜਿਹੜੇ ਆ ਬੈਲਮੈਂਟ ਐਵੀਨਿਊ ਦੇ ਉੱਤੇ ਆ, ਤੁਸੀਂ ਆਓ, ਪਹੁੰਚੋ, ਗਰੋਸਰੀ ਕਰੋ, ਗੰਨੇ ਦਾ ਜੂਸ ਪੀਓ, ਰੈਸਟੋਰੈਂਟ ਆਓ।